आंदे ने यार पहला कह रहे सन मरियम नवाज घर घर देवेगी ते हुण ना घर ना बाहर बंदा हुण जलील हुंदा रोजे दे विच चंगा लगदा बच्चियां नूं छड्ड के घर आओ ना कोई राशन मिले ना कुछ मिले रोजे दे विच परेशान हो जांदा नहीं देना ते उंज बंदा कह दे घरों ही ना निकले बंदा। नरगिस बीबी मेरा नाम है ते मियाँ फोत हो गया है तो सिटी पार्क वजीराबाद रहने वाले हैं। 3 बेटियां 1 बेटा। पहले रोजे तो हुण तक हजे तक चक्कर लगाए ने कोई राशन ने कोई चीज़ नहीं मिली। साडा किसी दा इस्तेमाल करने च लगा ਤੁਹਾਡਾ ਆਦਮੀ ਫੌਤ ਹੋ ਗਿਆ जी। हाँ जी फोत हो गए ने सर्टिफिकेट भी है फोतगी दा। ਤੇ ਉਹਦਾ ਤੁਸੀਂ ਸ਼ਨਾਖਤੀ ਕਾਰਡ ਆਂਦਾ हाँ जी लियांदा सर्टिफिकेट भी लियांदा तां भी नहीं लगा। ਮੁਰਦਿਆਂ ਦੇ ਨਾਂ ਨਿਕਲਦੇ ਨੇ ਪੇਗਾਨੇ ਜੀ ਤੁਹਾਡੇ ਮਰ ਗਏ ਨੇ ਤੇ ਐਨੇ ਤੁਸੀਂ ਆਓ ਵੋਟ ਪਾਓ ਜ਼ਰੂਰ ਪਾਓ ਤੇ ਸੌਦੇ ਦੀ ਵਾਰੀ ਤੁਸੀਂ ਬਿਲਕੁਲ ਇੱਧਰ ਮੂੰਹ ਵੀ ਨਾ ਕਰੋ ਘਰੋਂ ਦਿੰਦੇ ਨੇ ਫੇ ਸਾਨੂੰ ਤਾਂ ਮਜਬੂਰ ਨੇ ਤੇ ਬਹਰਾਲ ਜਿਸ ਤਰ੍ਹਾਂ ਦਾ ਸਾਡੇ ਨਾਲ ਸਲੂਕ ਪੇ ਕਰਦੇ ਨੇ ਤੇ ਕਿਹੜਾ ਹੁਣ ਹੀ ਇਹਨਾਂ ਨੂੰ ਜ਼ਰੂਰਤ ਸੀ ਅੱਗੂ ਨਹੀਂ ਨੇ। ਇੱਥੇ ਜਿਹੜੇ ਭਾਈ ਕੱਢਦੇ ਨੇ ਕੱਟ ਸਕੂਲ ਦੇ ਕੋਲ ਉੱਥੇ ਆਟਾ ਸਾਡਾ ਨਿਕਲਿਆ ਉਹਨਾਂ ਨਹੀਂ ਦਿੱਤਾ ਆਟਾ ਕਿਉਂ ਪਰ ਉਹਨਾਂ ਕੋ ਵਜ੍ਹਾ ਦੱਸੀ ਹੈ ਨਹੀਂ ਵਜ੍ਹਾ ਕੋਈ ਨਹੀਂ ਦੱਸੀ ਹੈ। ਜੇ 100 ਕਾਰਡ ਵੱਜ ਕੇ ਇੱਕ ਬੰਦੇ ਨੂੰ 2 ਨੂੰ ਰਾਸ਼ਨ ਮਿਲ ਜਾਂਦਾ ਤੇ ਸਾਰੇ ਇਹਦੇ 'ਚ ਕੋਈ ਐਸੀ ਗੱਲ ਨਹੀਂ ਲੋਕ ਪਰੇਸ਼ਾਨ ਹੋ ਕੇ ਜਾਂਦੇ ਨੇ ਤੇ ਪਰੇਸ਼ਾਨ ਨੇ ਤੇ ਅੱਛਾ ਬੁਰਾ ਵੀ ਪੇ ਕਹਿੰਦੇ ਨੇ 500 ਖਾਨਦਾਨ ਦੇ ਵਿੱਚ 20 ਥੈਲੇ ਸਿਰਫ ਤਕਸੀਮ ਹੋਏ ਨੇ ਤੇ ਸਰ ਬਾਕੀ ਲੋਕ ਵੀ ਵਿਚਾਰੇ ਪਰੇਸ਼ਾਨ ਹੋ ਕੇ ਗਏ ਨੇ ਤੇ ਮੈਂ ਹੁਣ ਆਪਣੀ ਨੂਨ ਲੀਗ ਹਕੂਮਤ ਅੱਗੇ ਆਪਣੀ ਪਾਰਟੀ ਅੱਗੇ ਇਹ ਮਿਹਨਤ ਕਰਾਂਗਾ ਕਿ ਮਿਹਰਬਾਨੀ ਕਰੋ ਇਸ ਸਿਸਟਮ ਨੂੰ ਬਦਲੋ ਤਾਂ ਕਿ ਜਿਹੜਾ ਤੁਹਾਡੇ ਦਰ ਤੇ ਆਏ ਤੁਹਾਡੇ ਨਾਂ ਤੇ ਆਏ ਮੀਆਂ ਸਾਹਿਬ ਦੇ ਨਾਂ ਤੇ ਆਏ ਰਮਜ਼ਾਨ ਪੈਕੇਜ ਉਹ ਆਪਣੇ ਘਰ ਲੈ ਕੇ ਜਾਏ ਤੇ ਮਰੀਮ ਸਾਹਿਬਾਂ ਨੂੰ ਕੋਈ ਦੁਆ ਦੇ ਕੇ ਜਾਏ। ਬਿਸਮਿल्लाहिर्रहमानिर्रहीम प्यारे वेखण वालिओ साडे प्यारे पाकिस्तान दियां अज दियां जिन्नियां भी कौमी अखबारात ने तकरीबन सारियां ही अखबारां दे सफ़ा अव्वल दे उत्ते यानी फ्रंट पेज दे उत्ते हाफ पेज अद्धा सफ़ा जिहड़ा ना जी वो इश्तिहारात लगे ने गौरमेंट ऑफ पंजाब वालों कि पाकिस्तान दी 77 साला तारीख दे विच पहली वारी 64 ਲੱਖ कम आमदनी वाले जिहड़े खानदान ने उन्हां नूं बीबी मरियम नवाज शरीफ वज़ीर आला पंजाब वालों निगहबान रमज़ान रिलीफ पैकेज दिता जा रहा है। 30 अरब रुपए मालीयत का यह रमज़ान पैकेज है जिहड़ा कि पाकिस्तान के सूबा पंजाब जिहड़ा कि साडा सब तो वड्डा सूबा है उहदे तकरीबन इश्तिहारात के मुताबिक 64 ਲੱਖ खानदाना नूं यह पैकेज मिलेगा ताकि लोग माड़े जिहड़े ने वो भी रमज़ान शरीफ के रोज़े रख सकन। प्यारिओ असीं अज तुहानूं नाल लैके वज़ीराबाद आए हैं। वज़ीराबाद के इस पार्क दे विच डिस्ट्रीब्यूशन एक पॉइंट बनाया है तहसील वज़ीराबाद की एडमिनिस्ट्रेशन वालों जिथे मुस्तहकीन नूं गुराबा नूं रमज़ान पैकेज वज़ीर आला पंजाब का दिता जा रहा है। आओ इत्थे जिहड़े लोग मौजूद ने उन्हां दे नाल तुहानूं मिलवाने आ उन्हां तो पुछने आ कि क्या साडी वज़ीर आला पंजाब मोहतरमा मरियम नवाज शरीफ साहिबा दा जिहड़ा पैकेज है निगहबान रमज़ान रिलीफ पैकेज वो मुस्तहकीन तक गुराबा तक पहुँच रहा है या लोग इत्थे धक्के ही पै खांदे ने। हुकूमत दे दावे की ने ते ज़मीनी हकायक की ने आओ तुहानूं लोकां दे नाल मिलवाइए ते उन्हां दी ज़ुबानी तुहानूं सुनवाइए। आओ साडे नाल।
ਕੀ ਆਪਾਂ ਤੇਰਾ ਨਾਂ ਹੈ ਮੁਖਤਿਆਰ ਬੀਬੀ ਤੇ ਕਿੱਥੋਂ ਆਏ ਹੋ? ਬਟਾਲੇ ਚੀਮਿਓ ਅੱਛਾ ਤੇ ਕੋਈ ਨਹੀਂ ਰਾਸ਼ਨ ਬੇਵਾਵਾਂ ਤੇ ਰਾਸ਼ਨ ਨਹੀਂ ਅਪੜਿਆ ਕੋਈ ਵੀ। 4 ਬੇਟੀਆਂ ਨੇ, ਇੱਕ ਨੂੰਹ ਵੇ, ਸਾਰਿਆਂ ਨੇ ਰਲ ਕੇ ਵੋਟ ਪਾਏ ਨੇ ਤੇ ਰਾਸ਼ਨ ਨਹੀਂ ਲੱਭਾ ਸਾਨੂੰ। ਤੇ ਮੀਆਂ ਫੌਜ ਸਾਰਿਆਂ ਨੇ ਰਲ ਕੇ ਵੋਟ ਕਿਹਨੂੰ ਪਾਏ ਹਨ? ਮਰੀਮ ਨਵਾਜ਼ ਨੂੰ। ਅੱਛਾ ਹਾਂਜੀ, ਤੇ ਤੁਹਾਡਾ ਫੇਰ ਨਹੀਂ ਨਿਕਲਿਆ ਰਾਸ਼ਨ? ਨਹੀਂ ਨਿਕਲਿਆ ਰਾਸ਼ਨ। ਲੋ ਜੀ, ਬੇਵਾ ਔਰਤ ਹੈ ਤੇ ਦਰਾਡਿਓਂ ਆਈ ਹੈ। 4 ਧੀਆਂ ਨੇ ਤੇ ਇੱਕ ਨੂੰਹ ਹੈ, ਕਮਾਨ ਵਾਲਾ ਕੋਈ ਨਹੀਂ। ਵੋਟ ਵੀ ਦਾਵਾ ਕਰ ਰਹੀ ਹੈ ਕਿ ਅਸਾਂ ਨਵਾਜ਼ ਲੀਗ ਨੂੰ ਪਾਏ ਸਨ ਤੇ ਡੋਰ ਸਟੈਪ ਤੇ ਦੂਰ ਦੀ ਗੱਲ ਹੈ, ਚੱਲ ਕੇ ਵਿਚਾਰੀ ਇੱਥੇ ਆਈ ਹੈ, ਲੇਕਿਨ ਇਹਨੂੰ ਰਾਸ਼ਨ ਨਹੀਂ ਮਿਲ ਰਿਹਾ। ਜਿਹੜਾ ਰਿਲੀਫ ਪੈਕੇਜ ਹੈ ਮੋਹਤਰਮਾ ਮਰੀਮ ਨਵਾਜ਼ ਸ਼ਰੀਫ ਵਾਲਾ, ਇਸ ਬੇਵਾ ਨੂੰ ਤੇ ਨਹੀਂ ਮਿਲ ਰਿਹਾ। ਆਓ ਕੁਝ ਹੋਰ ਲੋਕਾਂ ਦੀਆਂ ਗੱਲਾਂ ਸੁਣ ਲਓ। अस्सलाम वालेकुम, मुबारक है। मेरा नाम ਅਸੀਂ ਮਹੱਲੇਦਾਰ ਹੈ ਇੱਥੇ। ਪਹਿਲੇ ਰਮਜ਼ਾਨ ਤੋਂ ਆ ਰਹੇ ਨੇ ਰਾਸ਼ਨ ਲੈ ਕੇ। ਔਰਤਾਂ ਵਿਚਾਰੀਆਂ ਬੱਚੇ ਲੈ ਕੇ ਮਜਬੂਰ ਹੋ ਕੇ ਆਉਂਦੀਆਂ ਨੇ ਰਾਸ਼ਨ ਦੇ ਚੱਕਰ 'ਚ। 4-4 ਘੰਟੇ ਬਹਿ ਕੇ ਬਾਅਦੋਂ ਜਦੋਂ ਚੈੱਕ ਹੁੰਦਾ ਵੇ ਉਦੋਂ ਉਹਨਾਂ ਦਾ ਹੈ ਕੋਈ ਨਹੀਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਉੱਤੋਂ ਰੋਜ਼ਿਆਂ ਦੇ ਨਾਲ ਆਏ ਨੇ ਇੱਕ ਮਜਬੂਰੀ ਨੂੰ ਤੇ ਅੱਗੋਂ ਫਿਰ ਮਿਲਿਆ ਨਹੀਂ, ਦਿਲ ਟੁੱਟ ਜਾਂਦਾ। ਤੇ ਕੋਈ ਉਹਨਾਂ ਨੂੰ ਆਪਣਾ ਡਾਟਾ ਕੋਈ ਐਂਟਰੀ ਕਰਨਾ ਚਾਹੀਦਾ, ਬਜਾਏ ਕਿ ਬੇਨਜ਼ੀਰ ਇਨਕਮ ਸਪੋਰਟ ਤੇ ਹੀ ਰਿਲੀਜ਼ ਕਰ ਛੜਿਆ। ਮੈਂ ਕਰ ਰਹੇ ਸਨ ਮੈਸੇਜ ਹੋਏ ਤੁਹਾਨੂੰ ਰਾਸ਼ਨ ਦੇਾਂਗੇ, ਵੋਟ ਦਿਆ ਜੇ। ਉਹਨਾਂ ਨੇ ਵੋਟ ਦਿੱਤੇ ਨੇ ਤੇ ਰਾਸ਼ਨ ਨਾ ਮਿਲਦਾ ਤੇ ਰੋਜ਼ੇ ਨਾਲ ਬੰਦਾ ਖੱਜਲ ਖਰਾਬ ਹੋ ਕੇ ਫਿਰ ਕਹਿ ਦਿੰਦੇ ਨੇ ਨਹੀਂ ਜੀ ਤੁਹਾਡਾ ਨਹੀਂ ਆਇਆ। ਪਹਿਲਾਂ ਕਹਿ ਰਹੇ ਨੇ ਨਹੀਂ, ਇਹ ਜਿਹੜਾ ਤੁਹਾਡਾ ਸ਼ਨਾਖਤੀ ਕਾਰਡ ਹੈ ਤੁਸੀਂ ਵਹਾਇਆ? ਜੀ ਵਹਾਇਆ, ਹੁਣ ਉਹਨੂੰ ਭਾਈ ਨੂੰ ਕਹਿ ਰਹੇ ਨਹੀਂ ਆਇਆ ਤੁਹਾਡਾ। ਅੱਛਾ ਅੱਛਾ। ਆਂਦੇ ਨੇ ਯਾਰ, ਪਹਿਲਾਂ ਕਹਿ ਰਹੇ ਸਨ ਮਰੀਮ ਨਵਾਜ਼ ਘਰ ਘਰ ਦੇਵੇਗੀ ਤੇ ਹੁਣ ਨਾ ਘਰ ਨਾ ਬਾਹਰ, ਬੰਦਾ ਹੁਣ ਜ਼ਲੀਲ ਹੁੰਦਾ ਰੋਜ਼ੇ ਦੇ ਵਿੱਚ। ਚੰਗਾ ਲੱਗਦਾ ਬੱਚਿਆਂ ਨੂੰ ਛੱਡ ਕੇ ਘਰ ਆਓ, ਨਾ ਕੋਈ ਰਾਸ਼ਨ ਮਿਲੇ ਨਾ ਕੁਝ ਮਿਲੇ। ਰੋਜ਼ੇ ਦੇ ਵਿੱਚ ਪਰੇਸ਼ਾਨ ਹੋ ਜਾਂਦਾ, ਨਹੀਂ ਦੇਣਾ ਤੇ ਉਂਝ ਬੰਦਾ ਕਹਦੇ ਘਰੋਂ ਹੀ ਨਾ ਨਿਕਲੇ ਬੰਦਾ। ਤੇ ਕਿੱਥੋਂ ਆਏ ਹੋ? ਅਸੀਂ ਅੱਜ ਵਿੰਜੋ ਵਾਲੀ ਤੋਂ। ਵਿੰਜੋ ਵਾਲੀ ਇੱਥੋਂ ਕਿੰਨੀ ਦੂਰ ਹੈ? ਵਜ਼ੀਰਾਬਾਦੋਂ ਕਿੰਨੀ ਦੂਰ ਹੈ? ਉਹਨੇ 2 ਮਿੰਟ ਦਾ ਰਸਤਾ ਭਾਜੀ। ਤੇ ਤੁਸੀਂ ਆਏ ਹੋ ਤੇ ਤੁਹਾਨੂੰ ਕਿਉਂ ਨਹੀਂ ਆਟਾ ਮਿਲਿਆ? ਸਾਡਾ ਕਿਸੇ ਦਾ ਸ਼ਨਾਖਤ ਕਾਰਡ ਨਹੀਂ ਜੇ ਲੱਗਾ ਤੁਹਾਡਾ ਆਦਮੀ ਫੌਤ ਹੋ ਗਿਆ ਜੀ। ਹਾਂਜੀ, ਫੌਤ ਹੋ ਗਏ ਨੇ। ਸਰਟੀਫਿਕੇਟ ਵੀ ਹੈ ਫੌਤਗੀ ਦਾ। ਤੇ ਉਹਦਾ ਤੁਸੀਂ ਸ਼ਨਾਖਤੀ ਕਾਰਡ ਆਂਦਾ? ਹਾਂਜੀ ਲਿਆਂਦਾ, ਸਰਟੀਫਿਕੇਟ ਵੀ ਲਿਆਂਦਾ, ਤਾਂ ਵੀ ਨਹੀਂ ਲੱਗਾ। ਨਹੀਂ ਤੇ ਤੁਸੀਂ ਫਿਰ ਆਪਣਾ ਲਿਆਉਣਾ ਸੀ। ਆਪਣਾ ਵੀ ਲਿਆਂਦਾ ਭਾਜੀ, ਆਪਣਾ ਵੀ ਚੈੱਕ ਕਰਵਾਇਆ ਜੀ, ਆਪਣਾ ਵੀ ਨਹੀਂ ਜੇ ਲੱਗਾ। ਹਾਂ, ਕਿਸੇ ਦਾ ਵੀ ਨਹੀਂ ਜੇ ਲੱਗਾ। ਤੁਹਾਨੂੰ ਅੰਦਰ ਕੋਈ ਨਹੀਂ ਆਟਾ? ਨਹੀਂ ਆਂਦੇ, ਨਹੀਂ ਆਇਆ ਹੀ ਨਹੀਂ ਤੁਹਾਡਾ। ਤੇ ਤੁਹਾਡਾ ਕੋਈ ਕਮਾਉਣ ਵਾਲਾ ਨਹੀਂ? ਬੱਚੇ ਨੇ ਤੇ ਛੋਟੇ ਨੇ, ਇੱਕ ਹੈ ਛੋਟਾ ਬੱਚਾ ਜੀ ਅੱਛਾ 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 ਤੇ ਬੱਚੀਆਂ ਨੇ ਛੋਟੀਆਂ ਨੇ ਘਰ ਨੇ। ਅੱਛਾ। ਹਾਂਜੀ, ਤੇ ਕਿੰਨੇ ਬੱਚੇ ਜੇ? ਬੱਚੇ 4 ਜੇ, ਮਕਾਨ ਨਹੀਂ ਕਿਰਾਏ ਤੇ ਜੇ। ਅੱਛਾ। ਹਾਂਜੀ, ਲੋ ਜੀ, ਵਿੰਜੋ ਵਾਲੀ ਪਿੰਡ ਹੈ ਵਜ਼ੀਰਾਬਾਦ ਤੋਂ ਨਾਲ। ਉੱਥੇ ਸਾਰੇ ਮਾੜੇ ਬੰਦੇ। ਉੱਥੇ ਇਹ ਭਈ ਭੈਣ ਦੱਸਦੀ ਹੈ ਵੀ ਉੱਥੇ ਸਾਰਾ ਪਿੰਡ ਹੀ ਗਰੀਬ ਮਾੜੇ ਲੋਕ ਨੇ। ਇਹ ਵੀ ਬੇਵਾ ਹੈ, ਬੰਦਾ ਇਹਦਾ ਫੌਤ ਹੋ ਗਿਆ, 4 ਬੱਚੇ ਨੇ। ਪਿੰਡ ਦੇ ਵਿੱਚ ਵੀ ਕਿਰਾਏ ਦੇ ਮਕਾਨ ਤੇ ਭਈ ਰਹਿੰਦੀ ਹੈ ਤੇ ਆਈ ਹੈ ਤੇ ਇਹਨੂੰ ਆਟਾ ਕੋਈ ਨਹੀਂ ਮਿਲਿਆ। ਬੀਬੀ ਮਰੀਮ ਸਾਹਿਬਾ ਵਾਲਾ ਜਿਹੜਾ ਆਟਾ ਹੈ। ਆਓ ਕੁਝ ਹੋਰ ਖਵਾਤੀਨ ਨਾਲ ਤੁਹਾਨੂੰ ਮਿਲਵਾਨੇ ਆ, ਉਹਨਾਂ ਦੇ ਹਾਲੇ ਵੀ ਤੁਹਾਨੂੰ ਸੁਣਵਾਉਂਦੇ ਆ ਜੀ। ਆਪ ਕੀ ਤੁਹਾਡਾ ਨਾਂ ਜੇ? ਅਰਸ਼ਾਦ ਬੀਬੀ। ਤੇ ਕਿੱਥੋਂ ਆਏ ਹੋ ਭੈਣ ਜੀ? ਅਸੀਂ ਅਲੀ ਨਗਰ ਤੋਂ। ਤੇ ਤੁਹਾਡਾ ਕੋਈ ਨਹੀਂ ਕਮਾਉਣ ਵਾਲਾ? ਇੱਕ ਹੀ ਬੇਟਾ ਤੇ ਉਹਦੇ 7 ਬੱਚੇ ਨੇ ਤੇ ਮਕਾਨ ਵੀ ਕਿਰਾਏ ਤੇ ਵੇ। ਮੀਆਂ ਫੌਤ ਹੋ ਗਿਆ ਮੇਰਾ ਅੱਛਾ ਜੀ। ਤੇ ਜੂਨ ਦਾ ਰਾਸ਼ਨ ਪੇ ਦਿੰਦੇ ਨੇ, ਬੜੀ ਵਾਰੀ ਆਏ ਆ। ਸਾਡੇ 3 ਮਾਂ ਪੁੱਤਰਾਂ ਦੇ ਨਹੀਂ ਪੇ ਲੱਗਦੇ, ਨਾ ਨੂੰਹ ਦਾ, ਨਾ ਮੇਰੇ ਪੁੱਤਰ ਦਾ, ਨਾ ਮੇਰਾ। ਬਿਲਕੁਲ। ਇਹ ਭੈਣ ਤੇ ਆਂਦੀ ਹੈ ਮੈਂ ਚੌਥੀ ਵਾਰੀ ਆਈ ਹਾਂ, ਤੇ ਤੁਸੀਂ ਕਿੰਨਵੀਂ ਵਾਰੀ ਆਏ ਹੋ? ਮੈਂ ਹੁਣ ਇੱਥੇ ਆਈ ਜੇ ਚੌਥੀ ਵਾਰੀ। ਚੌਥੀ ਵਾਰੀ? ਹਾਂ, ਪਹਿਲੇ ਰੋਜ਼ੇ ਤੋਂ ਲੈ ਕੇ ਹੁਣ ਤੱਕ। ਤੇ ਨਹੀਂ ਜਿਹੜਾ ਵੇ ਸਾਡਾ ਨਾ ਹੀ ਨਹੀਂ ਪਿਆਉਂਦਾ। ਲੱਕੜਾ ਪੁੱਲ ਤੇ ਵੋਟਾਂ ਉੱਥੇ ਵੀ ਨਹੀਂ ਲੱਗਾ, ਲੱਕੜਾ ਪੁੱਲ ਤੇ ਵੀ ਨਹੀਂ ਲੱਗਾ ਸਾਡਾ। ਵੋਟਾਂ 'ਚ ਸਾਡਾ ਤਾਂ ਹਾਂਜੀ। ਉੱਥੇ ਹੁੰਦਾ ਹੈ। ਵੋਟ ਜਿਸ ਵੇਲੇ ਲੈਣੇ ਹੋਣ ਉਸ ਵੇਲੇ ਸਾਡਾ ਸਾਰਾ ਟੱਬਰ ਆ ਜਾਂਦਾ। ਮੋਏ ਆ ਵੀ ਵਿੱਚ ਆਉਂਦੇ ਨੇ ਕਿ ਹੁਣ ਤੁਸੀਂ ਇਸ ਵਕਤ ਐਨੇ ਜੀਓ। 10 ਜੀਆਂ ਸੀ ਘਰ ਦੇ ਤੇ ਛੋਟੇ ਛੋਟੇ ਬੱਚੇ ਨੇ। ਮਜ਼ਦੂਰਦਾਰ ਮੇਰਾ ਪੁੱਤਰ ਹੈ ਤੇ ਬੜੇ ਹੀ ਮਜਬੂਰ ਹੋ ਕੇ ਤੇ ਜਿਹੜਾ ਵੇ ਦੌੜੋ ਦੌੜ ਲਾਈ ਤੇ ਸਾਡਾ ਨਾਂ ਨਹੀਂ ਨਿਕਲਦਾ ਪਿਆ। ਤੇ ਮਿਹਰਬਾਨੀ। ਲੋ ਜੀ, ਮੋਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਜਿਹੜੀਆਂ ਸਾਡੀਆਂ ਵਜ਼ੀਰੇ ਆਲਾ ਪੰਜਾਬ ਨੇ, ਅਸੀਂ ਅੱਗੇ ਵੀ ਆਪਣੇ ਪਿਛਲੇ ਪ੍ਰੋਗਰਾਮ 'ਚ ਵੀ ਅਸੀਂ ਇਹ ਅਰਜ਼ ਕੀਤੀ ਸੀ ਕਿ ਉਹਨਾਂ ਦੀ ਨੇਕ ਨੀਅਤੀ ਦੇ ਉੱਤੇ ਸਾਨੂੰ ਸ਼ੱਕ ਨਹੀਂ। ਉਹ ਤਾਂ ਚਾਹੁੰਦੀਆਂ ਨੇ ਗਰੀਬਾਂ ਤੱਕ ਰਾਸ਼ਨ ਅਪੜੇ, ਲੇਕਿਨ ਇੱਥੇ ਜਿਹੜੇ ਅਹਿਲਕਾਰਾਨ ਨੇ, ਜਿਹੜਾ ਅਸਿਸਟੈਂਟ ਕਮਿਸ਼ਨਰ ਵਜ਼ੀਰਾਬਾਦ ਹੈ, ਉਹਦਾ ਜਿਹੜਾ ਅਮਲਾ ਇੱਥੇ ਬੈਠਾ ਹੈ, ਉਹ ਇਹਨਾਂ ਲੋਕਾਂ ਦੇ ਨਾਲ ਕੀ ਸਲੂਕ ਪਿਆ ਕਰਦਾ ਇਹ ਤੁਸੀਂ ਆਪਣੀ ਅੱਖੀਂ ਵੇਖ ਲਓ। ਉਹਨੇ ਇੱਕ ਬੇਵਾ ਖਾਤੂਨ ਹੈ, ਦਰਾਡੇ ਪਿੰਡੋਂ ਆਈ ਹੈ। ਉਹ ਆਂਦੀ ਹੈ ਇੱਕੋ ਮੇਰਾ ਪੁੱਤਰ ਤੇ 7 ਉਹਦੇ ਬੱਚੇ ਨੇ, ਮਜ਼ਦੂਰੀ ਕਰਦਾ ਤੇ ਬੇਵਾ
ਮਾਈ ਰੰਡੀ ਜਿਹੜੀ ਹੈ ਉਹਨੂੰ ਇੱਥੋਂ 2-3 ਹਜ਼ਾਰ ਦਾ ਪੈਕੇਜ ਹੈ ਮਰੀਮ ਬੀਬੀ ਦਾ, 4 ਰੋਜ਼ੇ ਵੀ ਰੱਖ ਲੈਂਦੇ ਤੇ ਕੀ ਫਰਕ ਪੈ ਜਾਣਾ ਸੀ। ਲੇਕਿਨ ਐਡੀ ਗੈਰ ਮੁਨਸਿਫਾਨਾ ਤਕਸੀਮ ਪਈ ਹੁੰਦੀ ਹੈ ਕਿ ਮਾੜਾ ਜਿਹੜਾ ਅਸਲ ਹੱਕਦਾਰ ਹੈ। ਤੁਸੀਂ ਇਸ ਬੀਬੀ ਦੀਆਂ ਗੱਲਾਂ ਬਾਤਾਂ ਸੁਣੀਆਂ ਪਿਆਰਿਓ, ਇਹ ਪਈ ਆਖਦੀ ਹੈ ਭਈ ਜਦੋਂ ਵੋਟ ਪੈਣੇ ਹੁੰਦੇ ਨੇ ਉਦੋਂ ਸਾਡੇ ਨਾਂ ਨਿਕਲ ਆਉਂਦੇ ਨੇ ਲਿਸਟਾਂ ਦੇ ਵਿੱਚ। ਇਹਨਾਂ ਲੋਕਾਂ ਵੋਟ ਪਾਏ ਨੇ ਤੇ ਇਹ ਹਕੂਮਤ ਬਣੀ ਹੈ ਨਾ, ਤੇ ਜਦੋਂ ਵੋਟ ਪੈਂਦੇ ਨੇ ਉਦੋਂ ਇਹਨਾਂ ਦੇ ਨਾਂ ਨਿਕਲ ਆਉਂਦੇ ਨੇ, ਤੇ ਜਦੋਂ ਇਮਦਾਦੀ ਪੈਕੇਜ ਦੇਣਾ ਹੁੰਦਾ ਉਦੋਂ ਗਰੀਬ ਦਾ ਕਿਤੇ ਨਾਂ ਹੀ ਨਹੀਂ ਹੁੰਦਾ। आओ कुछ होर लोगों के तुहानूं दुख सुनाइए। नरगिस बीबी मेरा नाम है तो मियाँ फोत हो गया है, तो सिटी पार्क वजीराबाद रहने वाले हैं। 3 बेटियां 1 बेटा। पहले रोजे तो हुण तक हजे तक चक्कर लगाए ने, कोई राशन ने कोई चीज़ नहीं मिली। पहले रोजे तो लै गए अज ताईं रोज आउण डए हो जी रोज आने ते की आंदे ने तुहानूं? विच नाम ही नहीं है तुहाडा, यानी जेड़ी फहरिस्त है, जेड़ी लिस्ट है जिहदे विच मुस्तहकीन दी एक लिस्ट ना गवर्नमेंट वालियां बनाई है, ਉਹਦੇ 'ਚ ਤੁਹਾਡਾ ਨਾਂ ਕੋਈ ਨਹੀਂ। ਅੱਛਾ ਤੇ ਇਹ ਕਿਹਦਾ ਸ਼ਨਾਖਤੀ ਕਾਰਡ ਜੀ? ਮੇਰਾ ਹੈ ਤੇ ਮੇਰੀ ਬੇਟੀ ਦਾ। ਮੇਰਾ ਜੀ। ਤੇ ਤੁਹਾਨੂੰ ਨਹੀਂ ਮਿਲਦਾ ਪਿਆ? ਬੇਵਾ ਹੋ ਤੁਸੀਂ? ਹਾਂਜੀ 3 ਬੇਟੀਆਂ 1 ਬੇਟਾ। ਕਿੱਥੋਂ ਆਏ ਹੋ? ਹੁਰਮਾਨਾ ਦੀ ਗਲੀ 'ਚ ਆਏ ਹਾਂ। ਅੱਛਾ ਤੇ ਤੁਹਾਨੂੰ ਕਿਉਂ ਨਹੀਂ ਮਿਲਿਆ ਆਟਾ? ਪਿਛਲੀ ਵਾਰੀ ਮਿਲ ਗਿਆ ਸੀ, ਹੁਣ ਨਹੀਂ ਮਿਲਿਆ। ਕਿਉਂ ਪਤਾ ਨਹੀਂ। ਪਿਛਲੀ ਵਾਰੀ ਕਦੋਂ ਮਿਲਿਆ ਸੀ ਤੁਹਾਨੂੰ? ਰੋਜ਼ਿਆਂ ਵਿੱਚ। ਪਿਛਲੇ ਰੋਜ਼ਿਆਂ 'ਚ? ਹਾਂਜੀ ਪਿਛਲੇ ਰੋਜ਼ਿਆਂ ਵਿੱਚ। ਉਹ ਪਿਛਲੀ ਹਕੂਮਤ ਸੀ ਨਾ, ਉਦੋਂ ਤੁਹਾਨੂੰ ਮਿਲ ਗਿਆ ਸੀ ਤੇ ਹੁਣ ਇਸ ਵਾਰੀ ਨਹੀਂ ਮਿਲਦਾ ਪਿਆ। ਇਸ ਵਾਰੀ ਨਹੀਂ ਮਿਲਦਾ। ਤੇ ਕਿੰਨਾ ਬੰਦਾ ਹੈ ਜੇ ਤੁਹਾਡਾ? ਜੀ ਬਿਮਾਰ ਨੇ, ਦੋਵੇਂ ਅੱਖਾਂ ਦੇ ਆਪਰੇਸ਼ਨ ਹੋਏ ਨੇ ਤੇ ਕਿਰਾਏ ਤੇ ਰਹਿੰਦੇ ਹਾਂ। ਅੱਛਾ ਕਿਰਾਏ ਤੇ ਰਹਿੰਦੇ ਤੇ ਕੰਮ ਕਰਨ ਵਾਲਾ ਕੋਈ ਨਹੀਂ ਘਰ? ਨਹੀਂ, ਕੋਈ ਨਹੀਂ। ਤੇ ਕੀ ਆਂਦੇ ਕੀ ਨੇ ਤੁਹਾਨੂੰ, ਕਿਉਂ ਨਹੀਂ ਦਿੰਦੇ? ਪਤਾ ਨਹੀਂ, ਜਿੱਥੇ ਵੀ ਜਾਓ ਕੋਈ ਨਹੀਂ ਕੁਝ ਦਿੰਦੇ, ਜਿੱਥੇ ਵੀ ਜਾਓ ਕੋਈ ਨਹੀਂ ਕੁਝ ਦਿੰਦੇ। ਕਹਿੰਦੇ ਨੇ ਤੁਹਾਡਾ ਨਾਂ ਕੋਈ ਨਹੀਂ ਲਿਸਟਾਂ 'ਚ, ਤਾਂ ਪੇਟਣਿਆਂ ਪੇ ਵੋਟਾਂ 'ਚ ਸਾਡਾ ਨਾਂ ਹੈ। ਮੁਰਦਿਆਂ ਦੇ ਨਾਂ ਨਿਕਲ ਆਉਂਦੇ ਨੇ, ਮੁਰਦਿਆਂ ਦੇ ਨਾਂ ਨਿਕਲਦੇ ਨੇ ਪੇ ਕਿ ਆਨੇ ਜੀ ਤੁਹਾਡੇ ਮਰ ਗਏ ਨੇ ਤੇ ਆਨੇ ਤੁਸੀਂ ਹੈ ਉਹ ਵੋਟ ਪਾਓ, ਜ਼ਰੂਰ ਪਾਓ। ਤੇ ਸੌਦੇ ਦੀ ਵਾਰੀ ਤੁਸੀਂ ਬਿਲਕੁਲ ਇੱਧਰ ਮੂੰਹ ਵੀ ਨਾ ਕਰੋ। ਘਰੋਂ ਦਿੰਦੇ ਨੇ ਪੇ ਸਾਨੂੰ ਤਾਂ ਮਜਬੂਰ ਨੇ। ਤੇ ਬਹਰਾਲ ਜਿਸ ਤਰ੍ਹਾਂ ਦਾ ਸਾਡੇ ਨਾਲ ਸਲੂਕ ਪੇ ਕਰਦੇ ਨੇ ਤੇ ਕਿਹੜਾ ਹੁਣ ਹੀ ਇਹਨਾਂ ਨੂੰ ਜ਼ਰੂਰਤ ਸੀ, ਅੱਗੂ ਨਹੀਂ ਨੇ। ਕੀ ਤੁਹਾਡਾ ਨਾਂ ਹੈ? ਮੇਰਾ ਨਾਮ ਬਸ਼ੀਰ ਅਹਿਮਦ। ਤੇ ਭਾ ਬਸ਼ੀਰ ਅਹਿਮਦ ਕਿੱਥੋਂ ਆਇਆ ਤੂੰ? ਮੈਂ ਇੱਥੇ ਵਿੰਜੋ ਵਾਲੀ ਨਾ ਭਾਈ। ਵਿੰਜੂ ਵਾਲੀ। ਤੇ ਤੈਨੂੰ ਕਿਉਂ ਨਹੀਂ ਮਿਲਦਾ ਪਿਆ ਆਟਾ? ਆਟਾ ਆਇਆ ਭਾਈ ਯਾਰ ਕਾ ਮਿਲਦਾ ਕੋਈ ਨਹੀਂ ਪਿਆ, ਕਿਸੇ ਕੋ ਨਹੀਂ ਮਿਲਦਾ। ਕਿਉਂ ਪਰ? ਉਹ ਆਂਦੇ ਨੇ ਤੁਹਾਡਾ ਨਾਂ ਹੈ, ਨੰਬਰ ਦਾ ਸਨਾਤੀ ਕਾਰਡ ਲੈ ਜਾਓ ਫਿਰ ਮਿਲੇਗਾ ਤੁਹਾਨੂੰ। ਇਹ ਨਿਕਲੇ ਆਟਾ ਦਿੱਤਾ ਕੋਈ ਨਹੀਂ ਉਹਨਾਂ ਨੇ। ਉਹ ਖਲੋਤੇ ਆ, ਕਿਸੇ ਦੇ ਨਾਲ ਖਲੋਤੇ ਆ ਮੁਲਾਜ਼ਮ। ਨਹੀਂ ਗੱਲ ਸੁਣੋ ਨਾ, ਤੁਹਾਡਾ ਆਟਾ ਨਿਕਲਿਆ? ਹਾਂਜੀ ਸਾਡਾ ਆਟਾ ਨਿਕਲਿਆ ਹੈ ਤੇ ਉਹਨਾਂ ਕਿਵੇਂ ਤੁਹਾਨੂੰ ਕਿਵੇਂ ਪਤਾ ਨਿਕਲਿਆ? ਅਸੀਂ ਚਾਚੂ ਜੀ ਅਸੀਂ ਆ ਇੱਥੇ ਉਹ ਜਿਹੜੇ ਭਾਈ ਕੱਢਦੇ ਨੇ ਗਾਟਾ ਸਕੂਲ ਦਾ ਕੋਲ ਗਏ, ਸਕੂਲ ਦੇ ਕੋਲ, ਉੱਥੇ ਆਟਾ ਸਾਡਾ ਨਿਕਲਿਆ, ਉਹਨਾਂ ਨਹੀਂ ਦਿੱਤਾ ਆਟਾ। ਕਿਉਂ? ਪਰ ਉਹਨਾਂ ਕੋਈ ਵਜ੍ਹਾ ਦੱਸੀ ਹੈ? ਨਹੀਂ ਵਜ੍ਹਾ ਕੋਈ ਨਹੀਂ ਨੇ ਦੱਸੀ ਹੈ। ਤੇ ਸਾਨੂੰ ਆਟਾ ਲੱਭਦਾ ਹੀ ਕੋਈ ਨਹੀਂ, ਜਿੱਥੇ ਜਾਂਦੇ ਸਾਨੂੰ ਆਟਾ ਲੱਭਦਾ ਹੀ ਕੋਈ ਨਹੀਂ ਹੈ। ਤੇ ਤੈਨੂੰ ਵੀ ਨਹੀਂ ਲੱਭਿਆ? ਕੋਈ ਨਹੀਂ ਲੱਭਾ ਲੈ ਭਾਈ, ਕੋਈ ਨਹੀਂ ਲੱਭਾ ਜੀ। ਲਓ ਤੁਸੀਂ ਇਹ ਗੱਲਬਾਤ ਸੁਣੀ ਹੈ ਇਹਨਾਂ 2 ਮਸਕੀਨ ਆਦਮੀਆਂ ਦੀ। ਪਿਆਰਿਓ ਸਭ ਤੋਂ ਪਹਿਲੇ ਤੇ ਇਹ ਗੱਲ ਹੈ ਕਿ ਕੋਈ ਜਦੋਂ ਹੱਥ ਅੱਗੇ ਕਰਦਾ ਜਾਂ ਮੰਗਣ ਜਾਂਦਾ ਤੇ ਮਰ ਕੇ ਕੋਈ ਮੰਗਦਾ, ਬਾਇਜ਼ਤ ਆਦਮੀ ਨਹੀਂ ਮੰਗਦਾ। ਇਹ ਗਰੀਬ ਲੋਕ ਨੇ, ਇਹ ਵਿਚਾਰੇ ਆਏ ਨੇ ਤੇ ਇਹ ਮੁਸਤਹਿਕ ਨੇ ਤੇ ਆਏ ਨੇ, ਐਵੇਂ ਨਹੀਂ ਆਏ। ਲੇਕਿਨ ਤੁਸੀਂ ਦੇਖੋ ਕਿ ਇਹਨਾਂ ਚੋਂ ਕਿਸੇ ਨੂੰ ਆਟਾ ਨਹੀਂ ਮਿਲਿਆ, ਬਲਕਿ ਉਹ ਬੀਬੀ ਆਖਦੀ ਹੈ ਭਈ ਇਹ ਬੰਦਾ ਵੀ ਆਖਦਾ ਵੀ ਮੇਰਾ ਨਿਕਲਿਆ, ਮੇਰਾ ਪੈਕੇਜ ਜਿਹੜਾ ਨਾ ਜੀ ਉਹ ਨਿਕਲਿਆ। ਉਹ ਕਹਿੰਦਾ ਕਿ ਮੇਰਾ ਸ਼ਨਾਖਤੀ ਕਾਰਡ ਵੇਖਿਆ ਪਿਛਲੇ ਜਿਹੜਾ ਇਸ ਤਰ੍ਹਾਂ ਦਾ ਪੁਆਇੰਟ ਸੀ, ਡਿਸਟ੍ਰੀਬਿਊਸ਼ਨ ਪੁਆਇੰਟ, ਉੱਥੇ ਉਹ ਕਹਿੰਦਾ ਮੇਰਾ ਨਿਕਲਿਆ, ਮੈਨੂੰ ਉਹਨਾਂ ਦੱਸਿਆ, ਲੇਕਿਨ ਉਹ ਕਹਿੰਦਾ ਮੈਨੂੰ ਪੈਕੇਜ ਦਿੱਤਾ ਨਹੀਂ ਮਰੀਮ ਬੀਬੀ ਵਾਲਾ। ਹੁਣ ਉਹ ਪੁਆਇੰਟ ਦੂਰ ਹੈ, ਨਹੀਂ ਤੇ ਅਸੀਂ ਉੱਥੋਂ ਦੇ ਬੰਦਿਆਂ ਨੂੰ ਪੁੱਛਦੇ, ਅਹਿਲਕਾਰਾਂ ਨੂੰ ਪੁੱਛਦੇ ਵੀ ਇਹਦਾ ਨਿਕਲਿਆ ਜੂਏ ਤੇ ਇਸ ਗਰੀਬ ਨੂੰ ਤੁਸੀਂ ਕਿਉਂ ਨਹੀਂ ਦਿੱਤਾ। देखो किस कदर आवाम गरीब लोग ਜਿਹੜੇ ਨੇ ਦੂਰੋਂ ਦੂਰੋਂ ਧੁੱਪ 'ਚ ਆ ਰਹੇ ਨੇ, ਰੋਜ਼ੇ ਲੋਕਾਂ ਰੱਖੇ ਨੇ। ਇਹ ਬੀਬੀਆਂ ਭੈਣਾਂ ਜਿਹੜੀਆਂ ਨੇ ਇਹ ਰੋਜ਼ੇ ਰੱਖ ਕੇ ਤੇ ਧੁੱਪ ਦੇ ਵਿੱਚ, ਸਖਤ ਗਰਮੀ ਦੇ ਵਿੱਚ ਇੱਕ ਪੈਕੇਜ ਵਾਸਤੇ ਦੂਰੋਂ ਦੂਰੋਂ ਧੱਕੇ ਖਾਂਦੇ ਲੋਕ ਪਏ ਇੱਥੇ ਆਉਂਦੇ ਨੇ, ਜਿਹੜਾ ਇਹਨਾਂ ਨੂੰ ਨਹੀਂ ਪਿਆ ਮਿਲਦਾ। ਇਹਨਾਂ ਦੇ ਹਾੜੇ ਤੇ ਤੁਸੀਂ ਸੁਣੇ। ਆਓ ਜ਼ਰਾ ਹੁਣ ਇਹਨਾਂ ਅਹਿਲਕਾਰਾਂ ਨੂੰ ਪੁੱਛਨੇ ਆ, ਇਹਨਾਂ ਨੂੰ ਜਾ ਕੇ ਪੁੱਛਨੇ ਆ ਵੀ ਇਹ ਜੋ ਅੱਲਾ ਦੇ ਬੰਦੇ ਧੱਕੇ ਪੈ ਖਾਂਦੇ ਨੇ ਤੇ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਪੈ ਦਿੰਦੇ? ਤੁਸੀਂ ਕੋਈ ਆਪਣੇ ਕੋਲੋਂ ਦੇਣਾ। ਇਹ ਵਜ਼ੀਰ ਆਲਾ ਪੰਜਾਬ ਦਾ ਪੈਕੇਜ ਹੈ। ਵਜ਼ੀਰ ਆਲਾ ਪੰਜਾਬ ਨੇ ਤੇ ਅੱਜ ਵੀ ਅਖਬਾਰਾਂ ਦੇ ਵਿੱਚ ਅੱਧੇ ਸਫ਼ੇ ਦੇ ਇਸ਼ਤਿਹਾਰ ਲਵਾਏ ਨੇ ਕਿ 64 ਲੱਖ ਗਰੀਬ ਖਾਨਦਾਨਾਂ ਨੂੰ ਜਿਨ੍ਹਾਂ ਦੀ ਆਮਦਨੀ ਘੱਟ ਹੈ ਉਹਨਾਂ ਨੂੰ ਅਸੀਂ
ਪੈਕੇਜ ਦੇ ਰਹੇ ਆ, ਰਾਸ਼ਨ ਦੇ ਰਹੇ ਆ, ਨਿਗਹਿਬਾਨ ਰਮਜ਼ਾਨ ਰਿਲੀਫ ਪੈਕੇਜ ਉਹਨਾਂ ਲੋਕਾਂ ਤੱਕ ਪਹੁੰਚਾ ਰਹੇ ਆ, ਜਦੋਂ ਕਿ ਅਮਲੀ ਤੌਰ ਤੇ ਜ਼ਮੀਨੀ ਹਕਾਇਕ ਕੀ ਨੇ ਉਹ ਅਸੀਂ ਤੁਹਾਨੂੰ ਵਜ਼ੀਰਾਬਾਦ ਦੇ ਇਸ ਪਾਰਕ ਦੇ ਵਿੱਚ ਵਹਾਏ ਨੇ। ਇਸ ਪਾਰਕ ਦੇ ਵਿੱਚ ਉਹ ਦੇਖੋ ਪਿੱਛੇ ਡਿਸਟ੍ਰੀਬਿਊਸ਼ਨ ਹੋ ਰਹੀ ਹੈ, ਤਕਸੀਮ ਹੋ ਰਿਹਾ ਹੈ ਰਿਲੀਫ ਪੈਕੇਜ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਦਾ। ਲੇਕਿਨ ਉਹ ਜਿਹੜੇ ਲੋਕ ਆਲੇ ਦੁਆਲੇ ਖਲੋਤੇ ਨੇ ਉਹਨਾਂ ਦੇ ਵਿੱਚੋਂ ਵੀ ਪੁੱਛਣੇ ਆ ਕਿ ਕਿਆ ਕਿਸੇ ਨੂੰ ਮਿਲਿਆ ਵੀ ਹੈ ਕਿ ਨਹੀਂ। ਇੱਥੇ ਦੇ ਸਾਡੇ ਦੁਆਲੇ ਦੇ ਜਿੰਨੇ ਵੀ ਲੋਕ ਖਲੋਤੇ ਨੇ ਕਿਸੇ ਇੱਕ ਨੂੰ ਨਹੀਂ ਮਿਲਿਆ ਔਰ ਇਹ ਸਾਰੇ ਪਰੇਸ਼ਾਨ। ਲੈ ਰਹੀ ਮੇਰੀ ਘਰ ਵਾਲੀ ਬੇਨਤੀ ਨੇ ਸਪੋਰਟ ਤੱਕ ਕਹਿੰਦੇ ਰਾਸ਼ਨ ਵੀ ਕੋਈ ਨਹੀਂ ਤੁਹਾਡਾ ਬਈ ਪਤਾ ਨਹੀਂ ਹੈ ਤੁਹਾਡਾ ਦੋ ਲਿਖੇ ਹੋਏ। ਮੈਂ ਕਿਹਾ ਤੁਸੀਂ ਘਰ ਤੱਕ ਅਗਰ ਤੁਸੀਂ ਉਹਨਾਂ ਦਾ ਇਹ ਹੈ ਮਸਲਾ ਜੇ ਬਈ 60,000 ਜਿਸਦੀ ਆਮਦਨ ਉਸ ਤੋਂ ਨੀਚੇ ਹੈ ਤੇ ਅਸੀਂ ਤਾਂ 60 ਸੇ ਅਸੀਂ ਤਾਂ 25,000 ਰੁਪਏ ਕਮਾ ਕੇ ਵੀ ਮਜ਼ਦੂਰੀ ਤੇ ਹਾਲ ਲਾਉਂਦੇ ਹਾਂ ਤੇ ਖਾਂਦੇ ਹਾਂ ਤਾਂ ਸਾਨੂੰ ਨਹੀਂ ਹੈ ਇਹ ਚੀਜ਼ ਇਹਨਾਂ ਕਹੀ ਇਹਨਾਂ ਨੂੰ ਦੱਸਿਆ ਕਿ ਬੇਨਤੀ ਨੇ ਸਪੋਰਟ ਹੈ ਮੇਰੀ ਘਰ ਵਾਲੀ ਲੈ ਇਹਨੂੰ ਰਾਸ਼ਨ ਦੇ ਕਹਿੰਦੇ ਨਹੀਂ ਹੈ ਚਲੋ ਇਹ ਨਹੀਂ ਹੈ ਗੁਜਰਾਲ ਹੈ। ਮੈਂ ਕਿਹਾ ਗੁਜਰਾਲ ਹੈ ਇੱਕ ਥੈਲੇ ਵਾਸਤੇ ਜਾਓ ਉੱਥੇ ਵੀ ਅਗਰ ਨਾ ਹੋਵੇ ਤਾਂ ਫਿਰ ਕੀ ਖਰਚਾ ਕਰਕੇ ਕੀ ਫਾਇਦਾ ਸਾਨੂੰ ਜਾਣ ਦਾ। ਨਹੀਂ ਇਹ ਤੁਹਾਨੂੰ ਆਂਦਾ ਨਾ ਵੀ ਜਾ ਕੇ ਗੁਜਰਾਲਿਓਂ ਲਿਆਓ। ਗੁਜਰਾਲ ਹੈ ਜੀ ਤੁਹਾਡਾ ਜ਼ਿਲ੍ਹਾ। ਮੈਂ ਕਿਹਾ ਜ਼ਿਲ੍ਹਾ ਹੈ ਹੀ ਗੁਜਰਾਲ ਹੈ ਸਭ ਪਹਿਲੇ ਤਾਂ ਹੁਣ ਕੀ ਹੁਣ ਅਗਰ ਇਹ ਗੱਲ ਤੇ ਨਹੀਂ ਹੋ ਸਕਦੀ ਨਾ ਹੁਣ ਇੱਥੇ ਤੇ ਬੰਦੇ ਗੁਜਰਾਲ ਜਾਣ ਉੱਥੇ ਵੀ ਉਹ ਵਾਪਸ ਕਰਨ ਫਿਰ ਕੀ ਕਰਸੀ ਬੰਦਾ ਅੱਗੇ ਦੱਸੋ। ਲੋ ਜੀ ਸਾਹਿਬੋ ਤੁਸਾਂ ਇਸ ਦੋਸਤ ਦੀਆਂ ਗੱਲਾਂ ਸੁਣੀਆਂ। ਇਹ ਵਜ਼ੀਰਾਬਾਦ ਜਿਹੜਾ ਇਹ ਹੁਣ ਅਲੱਗਾ ਡਿਸਟ੍ਰਿਕਟ ਬਣ ਗਿਆ ਹੈ। ਪਹਿਲੇ ਇਹ ਵਜ਼ੀਰਾਬਾਦ ਤਹਿਸੀਲ ਸੀ ਜ਼ਿਲ੍ਹਾ ਗੁਜਰਾਂਵਾਲਾ ਦੀ। ਇਹਦਾ ਜਦੋਂ ਦਾ ਸ਼ਨਾਖਤੀ ਕਾਰਡ ਬਣਿਆ ਹੈ ਉਦੋਂ ਗੁਜਰਾਂਵਾਲਾ ਡਿਸਟ੍ਰਿਕਟ ਇਹਦੇ ਸ਼ਨਾਖਤੀ ਕਾਰਡ ਤੇ ਲਿਖਿਆ ਹੈ। ਬਾਅਦ ਵਿੱਚ ਚੌਧਰੀ ਪਰਵੇਜ਼ ਲਾਈ ਨੇ ਵਜ਼ੀਰਾਬਾਦ ਜਿਹੜਾ ਇਹਨੂੰ ਅੱਡ ਕਰ ਦਿੱਤਾ। ਹੁਣ ਸਾਹਿਬੋ ਗੁਜ਼ਾਰਿਸ਼ ਇਹ ਵੇ ਕਿ 2-2.5 ਹਜ਼ਾਰ ਦਾ ਇਹ ਪੈਕੇਜ ਹੈ ਰਾਸ਼ਨ ਦਾ ਜਿਹੜਾ ਮੁਹਤਰਮਾ ਵਜ਼ੀਰ ਆਲਾ ਪੰਜਾਬ ਦੇ ਰਹੀਆਂ ਨੇ। ਤੇ ਇਹ ਬੰਦਾ ਜਿਹੜਾ ਕਿ ਦਿਹਾੜੀਦਾਰ ਮਜ਼ਦੂਰ ਹੈ ਉਹ ਆਂਦਾ ਮੈਂ ਡੇਲੀ ਵੇਜਿਸ ਤੇ ਕੰਮ ਕਰਨਾ। ਇਹ ਹੁਣ ਗੁਜਰਾਂਵਾਲੇ ਨੂੰ ਟੋਰਨ ਡੇ ਨੇ ਕਿ ਤੇਰਾ ਜ਼ਿਲ੍ਹਾ ਗੁਜਰਾਂਵਾਲਾ ਇਹ ਜ਼ਿਲ੍ਹਾ ਵਜ਼ੀਰਾਬਾਦ ਹੋ ਗਿਆ ਇਸ ਵਾਸਤੇ ਤੇਰਾ ਸ਼ਨਾਖਤੀ ਕਾਰਡ ਜ਼ਿਲ੍ਹਾ ਗੁਜਰਾਂਵਾਲਾ ਦਾ ਬਣਿਆ। ਗੁਜ਼ਾਰਿਸ਼ ਇਹ ਵੇ ਕਿ ਵਜ਼ੀਰਾਬਾਦ ਦੇ ਜਿਸ ਕਦਰ ਬੰਦੇ ਨੇ ਜਿੰਨਾ ਪੂਰੇ ਵਜ਼ੀਰਾਬਾਦ ਦੀ ਆਬਾਦੀ ਹੈ ਇਹਨਾਂ ਦੇ 2-4 ਸਾਲ ਪੁਰਾਣੇ ਜਾਂ ਸਾਲ 1.5 ਸਾਲ ਪੁਰਾਣੇ ਤੁਸੀਂ ਸ਼ਨਾਖਤੀ ਕਾਰਡ ਵੇਖ ਲਵੋ ਤੇ ਪੂਰੇ ਵਜ਼ੀਰਾਬਾਦ ਦੇ ਸ਼ਨਾਖਤੀ ਕਾਰਡਾਂ ਦੇ ਉੱਤੇ ਜ਼ਿਲ੍ਹਾ ਗੁਜਰਾਂਵਾਲਾ ਲਿਖਿਆ ਹੈ ਕਿਉਂਕਿ ਉਦੋਂ ਡਿਸਟ੍ਰਿਕਟ ਗੁਜਰਾਂਵਾਲਾ ਸੀ। ਸਾਲ 1.5 ਪਹਿਲੇ ਇਹ ਅੱਡ ਬਣ ਗਿਆ ਜ਼ਿਲ੍ਹਾ ਬਣ ਗਿਆ ਵਜ਼ੀਰਾਬਾਦ। ਹੁਣ ਇਹਨਾਂ ਲੋਕਾਂ ਨੂੰ ਇਸ ਚੀਜ਼ ਦੀ ਸਜ਼ਾ ਦਿੱਤੀ ਜਾ ਰਹੀ ਹੈ ਕਿ ਤੁਹਾਡਾ ਜ਼ਿਲ੍ਹਾ ਗੁਜਰਾਂਵਾਲਾ ਹੈ। ਉਹ ਅੱਲਾ ਦੇ ਉਹ ਬੰਦੇ ਉਹ ਭਾਵੇਂ ਜ਼ਿਲ੍ਹਾ ਗੁਜਰਾਂਵਾਲਾ ਤੇ ਭਾਵੇਂ ਵਜ਼ੀਰਾਬਾਦ ਹੈ। ਬਾਤ ਤੇ ਇਹ ਵੇ ਕਿ ਮੁਸਤਹਿਕ ਨੂੰ ਬੀਬੀ ਆਖਦੀ ਹੈ ਪਹੁੰਚਾਓ ਔਰ ਉਹਦੇ ਘਰ ਪਹੁੰਚਾਓ। ਸਭ ਤੋਂ ਪਹਿਲੀ ਗੱਲ ਤੇ ਇਹ ਵੇ ਕਿ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਵੀ ਆਪਣੀਆਂ ਅੱਖਾਂ ਦੇ ਨਾਲ ਵੇਖ ਲੈਣ ਕਿ ਜਦੋਂ ਤੁਸੀਂ ਸ਼ੁਰੂ ਤੋਂ ਐਲਾਨ ਕੀਤਾ ਸੀ ਤੇ ਤੁਸੀਂ ਮੈਡਮ ਸਾਹਿਬਾ ਫਰਮਾਇਆ ਸੀ ਕਿ ਲੋਕਾਂ ਨੂੰ ਔਨ ਡੋਰ ਸਟੈਪ ਉਹਨਾਂ ਦੇ ਘਰ ਦੇ ਬੂਹੇ ਦੇ ਉਹਨਾਂ ਦੀ ਦਹਲੀਜ਼ ਤੇ ਉਹਨਾਂ ਦੀ ਚੌਖਟ ਦੇ ਉੱਤੇ ਇਮਦਾਦ ਪਹੁੰਚਾਈ ਜਾਏਗੀ। ਜਦੋਂ ਕਿ ਐਸਾ ਬਿਲਕੁਲ ਨਹੀਂ ਹੋ ਰਿਹਾ। ਵੇਖੋ ਲੋਕੀ ਇੱਥੇ ਧੱਕੇ ਖਾ ਰਹੇ ਨੇ। ਇੱਥੇ ਕੋਈ ਬੰਦਾ ਜਿਹੜਾ ਨਾ ਉਹਦੇ ਘਰ ਗਰੀਬ ਦੇ ਕਿਸੇ ਨੂੰ ਰਾਸ਼ਨ ਨਹੀਂ ਜਾ ਕੇ ਪਹੁੰਚਾਇਆ ਜਾ ਰਿਹਾ। ਲੋਕ ਏਡੀ ਦੂਰੋਂ ਆ ਰਹੇ ਨੇ, ਪਿੰਡਾਂ ਚੋਂ ਆ ਰਹੇ ਨੇ ਇੱਥੇ ਵਜ਼ੀਰਾਬਾਦ ਦੇ ਇਸ ਪਾਰਕ ਦੇ ਵਿੱਚ ਰਾਸ਼ਨ ਲੈਣ। ਲੇਕਿਨ ਕਿਸੇ ਨੂੰ ਕੋਈ ਬਹਾਨਾ ਲਾ ਕੇ ਕਿਸੇ ਦੇ ਬਾਰੇ 'ਚ ਕੋਈ ਇਤਰਾਜ਼ ਉਠਾ ਕੇ ਤੇ ਉਹਨੂੰ ਦਿੱਤਾ ਨਹੀਂ ਜਾ ਰਿਹਾ। ਆਓ ਚੱਲ ਕੇ ਜ਼ਰਾ ਇਹ ਜਿਹੜੇ ਡਿਸਟ੍ਰੀਬਿਊਟ ਕਰ ਰਹੇ ਨੇ ਉਹਨਾਂ ਨੂੰ ਪੁੱਛਨੇ ਆ। ਲੋ ਜੀ ਪਿਆਰੇ ਵੇਖਣ ਵਾਲਿਓ ਵਜ਼ੀਰਾਬਾਦ ਦਾ ਜਿਹੜਾ ਪੁਰਾਣਾ ਸਰਾਂ ਹੈ ਉੱਥੇ ਇਹ ਜਿਹੜੀ ਪਾਰਕ ਹੈ ਪਬਲਿਕ ਪਾਰਕ ਇੱਥੇ ਜਿਹੜਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦਾ ਨਿਗਹਿਬਾਨ ਰਮਜ਼ਾਨ ਰਿਲੀਫ ਪੈਕੇਜ ਉਹਦੀ ਡਿਸਟ੍ਰੀਬਿਊਸ਼ਨ ਉਹਦੀ ਤਕਸੀਮ ਦਾ ਜਿਹੜਾ ਪੁਆਇੰਟ ਬਣਿਆ ਹੈ ਉਹਦੇ ਇੰਚਾਰਜ ਸਾਡੇ ਨਾਲ ਮੌਜੂਦ ਨੇ। ਆਓ ਇਹਨਾਂ ਨਾਲ ਮਿਲਨੇ ਆ, ਇਹਨਾਂ ਤੋਂ ਪੁੱਛਨੇ ਆ ਕਿ ਇਹਨਾਂ ਦਾ ਕੀ ਤਰੀਕਾ ਹੈ ਕਾਰ ਹੈ ਮੁਸਤਹਿਕੀਨ ਨੂੰ ਗਰੀਬਾਂ ਨੂੰ ਇਹ ਰਾਸ਼ਨ ਜਿਹੜਾ ਬੀਬੀ ਮਰੀਮ ਦਾ ਸਾਡੀ ਮੁਹਤਰਮਾ ਵਜ਼ੀਰ ਆਲਾ ਪੰਜਾਬ ਉਹਦੇ ਵੱਲੋਂ ਜਿਹੜਾ ਰਾਸ਼ਨ ਆਇਆ ਹੋਇਆ ਮਾੜਿਆਂ ਦੇ ਵਾਸਤੇ ਉਹ ਕਿਸ ਤਰ੍ਹਾਂ ਤਕਸੀਮ ਕਰਦੇ ਨੇ। ਇਹਨਾਂ ਦਾ ਪੈਰਾਮੀਟਰ ਕੀ ਹੈ, ਕ੍ਰਾਈਟੇਰੀਆ ਕੀ ਹੈ। ਹਾਂਜੀ अस्सलाम वालेकुम। वालेकुम सलाम जी। की भाईजान ਤੁਹਾਡਾ इसमें ग्रामी मोहम्मद आरिफ ना है जी मैं इंचार्ज हां मैं ਤੁਸੀਂ ਕਿਸ ਮਹਿਕਮੇ ਦੇ ਹੋ? सर बल्दिया दे। अच्छा बल्दिया वजीराबाद दे जी ਉਹਦੇ ਮੁਲਾਜ਼ਮ ਅਸੀਂ ਸਾਰੇ ਸਾਰੇ ਮੇਰੇ ਕਲੀਕ ਨੇ। ਸਾਡੀ ਡਿਊਟੀ ਲੱਗੀ ਹੈ ਸਰਕਾਰ ਲਾਈ ਹੈ ਜਿਹੜਾ ਅਸੀਂ ਥੇਲੇ ਡਿਲੀਵਰ ਕਰਨੇ ਆ। ਜਿਹੜਾ ਆਂਦਾ ਸਾਡੇ ਕੋਲ ਐਪ ਚੱਲ ਰਹੀ ਹੈ ਮੋਬਾਈਲ ਤੇ ਜਿਹਦਾ ਨਾਮ ਨਿਕਲਦਾ ਉਹਦਾ ਚੈੱਕ ਕਰਕੇ ਸਾਰਾ ਸਕੈਨ ਅੰਗੂਠਾ ਲਵਾ ਕੇ ਉਹਦੇ ਘਰ ਦਲੀਲ ਤੱਕ ਅਸੀਂ ਪਹੁੰਚਾ ਕੇ ਉਹਦੀ ਤਸਵੀਰ ਲੈ ਕੇ ਅਸੀਂ ਵਾਪਸ ਆ ਜਾਂਦੇ। ਅੱਛਾ ਤੇ ਜਿਹਦਾ ਨਾਂ ਨਾ ਨਿਕਲੇ ਸਰ ਉਹ ਤੇ ਫਿਰ
ਉਹਨਾਂ ਦਾ ਕਾਨੂੰਨ ਲਹਿਦਾ ਹੈ, ਕੋਈ ਐਪ ਚਲਦੀ ਹੈ, ਕੋਈ ਇਸੇ ਹਿਸਾਬ ਨਾਲ ਅਫਸਰਾਂ ਨਾਲ ਰਾਬਤਾ ਕਰਨ, ਉਹਦਾ ਕੀ ਤਰੀਕਾ ਹੈ ਉਹਨਾਂ ਕਰਨਾ ਹੈ। ਸਾਡੇ ਕੋਲ ਜਿਹੜੀ ਐਪ ਚਲਦੀ ਹੈ ਅਸੀਂ ਉਹਦੇ ਮੁਤਾਬਕ ਦੇ ਰਹੇ ਹਾਂ ਸਾਰੇ। ਹਾਂ, ਤੇ ਇਹ ਕਈ ਖਵਾਤੀਨ ਇੱਥੇ ਸਾਨੂੰ ਮਿਲੀਆਂ ਨੇ, ਉਹ ਕਹਿੰਦੀਆਂ ਨੇ ਜੀ ਮੇਰਾ ਨਾਮ ਨਿਕਲਿਆ ਉੱਥੇ, ਮੈਂ ਇੱਕ ਦੂਸਰਾ ਪੁਆਇੰਟ ਹੈ ਉੱਥੇ ਮੈਂ ਗਈ ਸਾਂ ਤੇ ਉੱਥੇ ਮੇਰਾ ਨਾਮ ਵੀ ਨਿਕਲਿਆ ਲੇਕਿਨ ਮੈਨੂੰ ਨਹੀਂ ਮਿਲਿਆ। ਸਾਰੋਂ ਨਾਲ ਦੂਸਰੇ ਪੁਆਇੰਟਾਂ ਨੂੰ ਚਾਹੀਦਾ ਸੀ ਨਾ ਦੇਣਾ, ਨਿਕਲਿਆ ਤੇ ਅੱਛਾ ਨਾ ਹੀ ਨਹੀਂ ਹੋਣਾ। ਅੱਛਾ, ਇਹ ਜਿਹੜੇ ਨਾਂ ਨਿਕਲਦੇ ਨੇ, ਜਿਹੜੀ ਤੁਹਾਡੇ ਕੋਲ ਐਪ ਹੈ, ਜੀ ਇਹਦੇ ਬਾਰੇ ਇਹ ਦੱਸੋ ਕਿ ਇਹ ਉਹ ਜਿਹੜਾ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਹੈ ਉਹਦੀਆਂ ਫਰਿਸ਼ਤਾਂ ਨੇ ਜਾਂ ਕੋਈ ਅਸਾਸ ਪ੍ਰੋਗਰਾਮ? ਨਵਾਜ਼ ਸ਼ਰੀਫ ਪ੍ਰੋਗਰਾਮ ਨਹੀਂ, ਜੇ ਮਰੀਮ ਨਵਾਜ਼ ਸਾਹਿਬਾ ਦਾ ਕਿ ਜਿਹੜਾ ਘਰ ਘਰ ਸਾਡਾ ਸਪਲਾਈ ਕਰਦਾ ਸੀ ਸਾਰੇ ਇਹਨਾਂ ਦੇ ਥੈਲੇ ਵਗੈਰਾ, ਉਹ ਵੀ ਸਾਡੇ ਕੋਲ ਨਹੀਂ। ਮੇਰੇ ਆਕਾ, ਇਹ ਜਿਹੜਾ ਨਵਾਜ਼ ਸ਼ਰੀਫ ਦਾ ਪ੍ਰੋਗਰਾਮ ਹੈ ਇਹ ਨਾਦਰਾ ਤੋਂ ਲਈਆਂ ਹੋਈਆਂ ਨੇ ਫਰਿਸ਼ਤਾਂ ਗਰੀਬਾਂ ਦੀਆਂ, ਜਾਂ ਇਹ ਅਹਿਸਾਸ ਪ੍ਰੋਗਰਾਮ ਦੀਆਂ ਨੇ, ਜਾਂ ਇਹ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੀਆਂ ਨੇ? ਇਹ ਮੈਂ ਚਾਹਨਾ ਸਾਂ ਪਤਾ ਲੱਗ। ਨਾਦਰਾ ਦੇ ਸਨ। ਅੱਛਾ ਜੀ ਜੀ। ਤੇ ਨਾਦਰਾ ਦੇ ਵਿੱਚ ਤੇ ਵਾਜ਼ਿਹ ਡਾਟਾ ਹੁੰਦਾ ਹੈ ਕਿ 30,000 ਜਾਂ 25,000 ਦੀ ਇਨਕਮ ਹੈ, ਹਰ ਇੱਕ ਦਾ ਡਾਟਾ ਹੈ ਨਾਦਰਾ ਦੇ ਵਿੱਚ। ਜੀ ਸਰ, ਜਿਹਦੀ ਇਨਕਮ ਨਹੀਂ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੀ ਹੈ ਉਹਨਾਂ ਤੇ ਜ਼ਾਹਰ ਨਹੀਂ ਮਿਲਣਾ। ਨਹੀਂ, ਲੇਕਿਨ ਹਕੂਮਤ ਦਾ ਤੇ ਮੌਕਫ ਸੀ ਨਾ ਕਿ ਕਮ ਆਮਦਨੀ ਵਾਲੇ ਜਿਨ੍ਹਾਂ ਦੀ 25-30,000 ਵੀ ਆਮਦਨੀ ਹੈ, ਉਹ ਅੱਜ ਕੱਲ ਕੋ ਆਮਦਨੀ ਤੇ ਨਹੀਂ ਨਾ ਭਾਜੀ, ਅੱਜ ਕੱਲ ਤਾਂ 30,000 ਬਿੱਲ ਆ ਜਾਂਦੇ ਨੇ ਸਾਰੇ। ਉਹ ਗਵਰਨਮੈਂਟ ਦਾ ਹੀ ਨਾ, ਸਾਨੂੰ ਤਾਂ ਜੋ ਡਾਟਾ ਮਿਲਿਆ ਅਸੀਂ ਉਹਦੇ ਮੁਤਾਬਕ ਜਿਹਦਾ ਨਾਮ ਨਿਕਲਦਾ ਅਸੀਂ ਉਹਨੂੰ ਸਪਲਾਈ ਘਰ ਜਾ ਕੇ ਦੇ ਜਾਂਦੇ ਹਾਂ। ਜੀ ਦਰਅਸਲ ਡਾਕਟਰ ਸਾਹਿਬ ਇਹਦੇ 'ਚ ਇੱਕ ਫਰਿਸ਼ਤਾਂ ਲਿਸਟਾਂ ਸਾਨੂੰ ਗਵਰਨਮੈਂਟ ਭੇਜੀਆਂ ਸੀ ਜੀ, ਉਹਦੀ ਫਿਰ ਅਸੀਂ ਵੈਰੀਫਿਕੇਸ਼ਨਸ ਕੀਤੀਆਂ ਸਨ ਜੀ। ਪਿੰਡਾਂ 'ਚ, ਸ਼ਹਿਰਾਂ 'ਚ ਉਹਨਾਂ ਦੇ ਫੋਨ ਨੰਬਰ ਲਿਖੇ ਸੀ, ਉਹਨਾਂ ਦਾ ਪ੍ਰੋਪਰ ਐਡਰੈਸ ਲਿਖੇ ਸਨ ਜੀ। ਉਹ ਜਦੋਂ ਅਸੀਂ ਵੈਰੀਫਿਕੇਸ਼ਨ ਕਰ ਲਈ ਤੇ ਉਹ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਹ ਜਿਹੜੀਆਂ ਗਵਰਨਮੈਂਟ ਦੀਆਂ ਦਿੱਤੀਆਂ ਗਈਆਂ ਲਿਸਟਾਂ ਸਨ ਜੀ, ਉਹਦੇ ਵਿੱਚ ਸ਼ਾਇਦ ਅਹਿਸਾਸ ਪ੍ਰੋਗਰਾਮ ਵਾਲੀਆਂ ਸਨ, ਦੂਸਰੀਆਂ ਜਿੰਨੇ ਮੁਸਤਹਕੀਨ ਸਨ ਪੂਰੇ ਪੰਜਾਬ ਦੇ ਉਹਨਾਂ ਦੀ ਫਰਿਸ਼ਤ ਸੀ। ਉਹਨਾਂ ਨੂੰ ਅਸੀਂ ਸਰਕਲ ਵਾਈਜ਼, ਪਿੰਡ ਵਾਈਜ਼, ਗਲੀ ਵਾਈਜ਼, ਮਹੱਲੇ ਵਾਈਜ਼ ਅਸੀਂ ਵੱਖਰੀਆਂ ਕੀਤਾ। ਵੱਖਰੀਆਂ ਕਰਕੇ ਤੋਂ ਜਿਹੜੇ ਮੁਸਤਹਕੀਨ ਨੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਬਜ਼ਰੀਆ ਨਿਗਹਿਬਾਨ ਰਾਸ਼ਨ ਪੈਕੇਜ ਜਿਹੜੀ ਐਪ ਹੈ ਉਹਦੇ ਤੇ ਕਰਨੇ ਆ ਜੀ। ਉਹਦੇ 'ਚ ਅਸੀਂ ਉਹ ਬਾਰਕੋਡ, ਉਹਨਾਂ ਦਾ ਆਈਡੀ ਕਾਰਡ ਮਾਰੀਦਾ। ਅਗਰ ਉਹ ਮੁਸਤਹਿਕ ਹੋਏ ਤੇ ਸਾਡੀ ਐਪਲੀਕੇਸ਼ਨ ਦੱਸ ਦਿੰਦੀ ਹੈ ਕਿ ਮੁਸਤਹਿਕ ਉਸ ਲਿਸਟ 'ਚ ਪਾਇਆ ਜਾਂਦਾ ਹੈ। ਅਸੀਂ ਉਹਨੂੰ ਫਿਰ ਇੱਕ ਬਾਰਕੋਡ ਦਿੱਤਾ ਗਿਆ, ਉਹ ਬਾਰਕੋਡ ਨੂੰ ਸਕੈਨ ਕਰਨੇ ਆ, ਬਾਰਕੋਡ ਸਕੈਨ ਕਰਕੇ ਤੇ ਫਿਰ ਉਹਨੂੰ ਉਹਦਾ ਰਾਸ਼ਨ ਉਹਦੇ ਡੋਰ ਸਟੈਪ ਤੇ ਉਹਦੇ ਘਰ ਪਹੁੰਚਾਣੇ ਜੀ। ਇਹ ਸੂਰਤ ਹੈ। ਬਾਕੀ ਜਿਹੜੀ ਗੱਲ ਹੈ, ਤੁਹਾਨੂੰ 12 ਕਰੋੜ ਦੀ ਆਬਾਦੀ ਦਾ ਸੂਬਾ ਹੈ ਤੇ ਉਹ ਸ਼ਿਕਾਇਤ ਤੇ ਰਹਿਣਗੀਆਂ, ਲੇਕਿਨ ਪੂਰੀ ਕੋਸ਼ਿਸ਼ ਪੇ ਕਰਦੇ ਆ ਕਿ ਮੁਸਤਹਿਕੀਨ ਜਿੰਨੇ ਲਿਸਟ 'ਚ ਮੌਜੂਦ ਨੇ ਉਹਨਾਂ ਨੂੰ ਘਰਾਂ ਜਾ ਕੇ ਉਹਨਾਂ ਦੇ ਘਰ ਦੇ ਦਰਵਾਜ਼ੇ 'ਚ ਉਹਨਾਂ ਦਾ ਪਰਦਾ ਰੱਖਦੇ ਹੋਇਆ ਉਹਨਾਂ ਦੀ ਮਦਦ ਉਹਨਾਂ ਦੇ ਡੋਰ ਸਟੈਪ ਤੇ ਪਹੁੰਚਾਈ ਜਾਏ। ਮੈਂ ਤੁਹਾਨੂੰ ਦੱਸਣਾ ਕਿ ਵਜ਼ੀਰਾਬਾਦ ਦੀ ਆਬਾਦੀ, ਰਾਉਂਡ ਅਬਾਊਟ ਡਿਸਟ੍ਰਿਕਟ ਵਜ਼ੀਰਾਬਾਦ ਦੀ ਆਬਾਦੀ 10 ਲੱਖ ਦੇ ਕਰੀਬ ਹੋਏਗੀ। ਅੱਛਾ ਜੀ। ਉੱਥੇ 31,000 ਜਾਂ 32,000 ਮੁਸਤਹਿਕੀਨ ਨੂੰ ਅਸੀਂ ਪੈਕੇਜ ਦੇ ਰਹੇ ਹਾਂ ਜੀ। ਤੇ ਆਬਾਦੀ ਦੇ ਲਿਹਾਜ਼ ਨਾਲ ਤੁਹਾਨੂੰ ਪਤਾ ਇਤਨੀ ਆਬਾਦੀ ਦੇ ਲਿਹਾਜ਼ ਨਾਲ ਇਹ 30,000 31,000 ਲੋਕਾਂ ਨੂੰ ਅਸੀਂ ਰਾਸ਼ਨ ਪਹੁੰਚਾ ਰਹੇ ਹਾਂ ਤੇ ਸ਼ਿਕਾਇਤ ਤੇ ਰਹਿਣੀਆਂ ਨੇ। ਜੀ ਜੀ। ਇਹ ਸ਼ਿਕਾਇਤ ਬਿਲਕੁਲ ਗਲਤ ਹੈ ਕਿ ਇਹਦੇ ਵਿੱਚ ਮੁਸਤਹਿਕੀਨ ਦੀ ਬਜਾਏ ਕੋਈ ਹੋਰ ਲੋਕ ਨੇ। ਹੈ ਮੁਸਤਹਿਕੀਨ ਹੀ ਨੇ। ਅਗਰ 100 ਖਤੂਨ ਆਉਂਦੀ ਹੈ ਤੇ ਉਹ 100 ਖਤੂਨ ਦੇ ਵਿੱਚੋਂ ਅਗਰ 10 ਮੁਸਤਹਿਕ ਨੇ ਤੇ ਅਸੀਂ ਉਹ 10 ਮੁਸਤਹਿਕੀਨ ਨੂੰ ਦੇ ਰਹੇ ਹਾਂ ਜੀ। ਲੇਕਿਨ ਜਿਹੜੀਆਂ 90 ਨੂੰ ਸ਼ਿਕਾਇਤ ਤੇ ਕਰਨਗੀਆਂ। ਇਹ ਜਿਹੜਾ ਰਮਜ਼ਾਨ ਪੈਕੇਜ ਹੈ, ਚੂँकि ਗਵਰਨਮੈਂਟ ਬਣਨ ਤੋਂ ਫੌਰਨ ਬਾਅਦ ਇਹ ਰਮਜ਼ਾਨ ਸ਼ਰੀਫ ਆ ਗਿਆ ਜੀ। ਔਰ मोहतरमा ਮਰੀਮ ਨਵਾਜ਼ ਸਾਹਿਬਾ ਜਿਹੜੇ ਸਾਡੇ CM ਪੰਜਾਬ ਨੇ, ਉਹਨਾਂ ਨੇ ਫੌਰੀ ਤੌਰ ਦੇ ਉੱਤੇ ਲੋਕਾਂ ਨੂੰ ਰਿਲੀਫ ਦੇਣ ਵਾਸਤੇ ਇਸ ਸਕੀਮ ਦਾ ਐਲਾਨ ਕੀਤਾ ਔਰ ਅਹਿਸਾਸ ਪ੍ਰੋਗਰਾਮ ਤੋਂ ਔਰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤੋਂ ਔਰ ਜ਼ਕਾਤ ਦੇ ਜਿਹੜੇ ਡਾਟਾ ਗਵਰਨਮੈਂਟ ਦੇ ਕੋਲ ਮੌਜੂਦ ਸਨ ਉੱਥੋਂ ਉਹਨਾਂ ਦੇ ਨਾਂ ਕਲੈਕਟ ਕੀਤੇ ਗਏ ਔਰ ਜਿਹੜੇ ਅਸਿਸਟੈਂਟ ਕਮਿਸ਼ਨਰ ਸਾਹਿਬਾਨ, ਮਹਿਕਮਾ ਮਾਲ ਦੇ ਲੋਕ ਔਰ ਬਲਦਿਆਤ ਦੇ ਲੋਕ, ਇਹਨਾਂ ਨੂੰ ਫਰਿਸ਼ਤਾਂ ਪ੍ਰੋਵਾਈਡ ਕੀਤੀਆਂ ਗਈਆਂ ਔਰ ਕਿਹਾ ਗਿਆ ਕਿ ਇਹ ਜਿਹੜਾ ਪੈਕੇਜ ਆ ਰਿਹਾ ਉਹਨਾਂ ਨੂੰ ਉਹਨਾਂ ਦੇ ਘਰ ਦੀ ਦਹਲੀਜ਼ ਤੱਕ ਪਹੁੰਚਾਓ। ਉਹਨਾਂ ਫਰਿਸ਼ਤਾਂ ਦੀ ਬੁਨਿਆਦ ਦੇ ਉੱਤੇ ਚੂँकि ਆਲਰੇਡੀ ਹਕੂਮਤ ਪਾਕਿਸਤਾਨ ਦਾ, ਹਕੂਮਤ ਪੰਜਾਬ ਦੇ ਸਰਵੇ ਮੌਜੂਦ ਸਨ, ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਬੇਜ਼ਾਬਤਗੀ ਨਹੀਂ ਪਾਈ ਗਈ ਔਰ ਨਾ ਹੀ ਐਸਾ ਹੋ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਬਿਲਕੁਲ, ਮੈਂ ਇਸ ਗੱਲ ਦੇ ਬਿਲਕੁਲ 100% ਮੁਤਫਿਕ ਹਾਂ। ਤੁਹਾਡਾ ਸਰਵੇ ਜਿਹੜਾ ਵੀ ਉਹ ਬਿਲਕੁਲ ਦਰੁਸਤ ਹੈ ਕਿ ਜਿਹੜਾ ਲੋਕ ਅਗਰ ਇਹ ਵਜ਼ੀਰਾਬਾਦ ਸਿਟੀ ਦੇ ਵਿੱਚ 2000 ਆਦਮੀ ਦਾ ਜਾਂ 3000 ਆਦਮੀ ਦਾ ਪੈਕੇਜ ਆਇਆ ਹੈ ਤੇ ਉੱਥੇ ਅਗਰ ਲੈਣ ਵਾਸਤੇ 8000 ਆਦਮੀ ਆ ਗਿਆ ਤੇ ਉਹ ਯਕੀਨਨ ਨੂੰ 6000 ਆਦਮੀ ਮਾਯੂਸ ਹੋ ਕੇ ਵਾਪਸ ਜਾਏਗਾ। ਅਸੀਂ ਹਕੂਮਤ ਵਕਤ ਅੱਗੇ ਆਪਣੀ ਪਾਰਟੀ ਦੀ ਅੱਗੇ, ਮੁਸਲਿਮ ਲੀਗ ਨੂਨ ਦੇ ਕਾਇਦੀਨ ਅੱਗੇ ਇਹ ਅਪੀਲ ਕਰਾਂਗੇ
ਕਿ ਇਹ ਜਿਹੜਾ ਡਾਟਾ ਵੀ ਇਹਨੂੰ ਮਜ਼ੀਦ ਵਸੀ ਕੀਤਾ ਜਾਏ। ਉਹਦੇ ਵਿੱਚ ਅਮਾਇਦੀਨੇ ਇਲਾਕਾ, ਜਿਹੜੇ ਕੌਂਸਲਰ ਹਜ਼ਰਾਤ ਨੇ, ਮੁਸਲਿਮ ਲੀਗ ਨੂਨ ਦੇ ਅਕਾਬਰੀਨ ਨੇ, ਜਾਂ ਜਿਹੜੇ ਸ਼ੁਰਫਾਏ ਸ਼ਹਿਰ ਨੇ, MNAs MPAs, ਉਸ ਇਲਾਕੇ ਦੇ ਉਲਮਾ, ਉਹਨਾਂ ਕੋਲੋਂ ਇਸਤਫਾਦਾ ਹਾਸਲ ਕਰਕੇ ਇਹਦੇ ਵਿੱਚ ਫਰਿਸ਼ਤ ਦੇ ਵਿੱਚ ਇਜ਼ਾਫਾ ਕੀਤਾ ਜਾਏ, ਤਾਂ ਕਿ ਜਿਹੜੀ ਉਹ ਮਾਯੂਸੀ ਹੈ ਲੋਕਾਂ ਦੇ ਵਿੱਚ, ਉਹ ਮਾਯੂਸੀ ਨਾ ਹੋਵੇ। ਬਾਕੀ ਜਿਹੜਾ ਵੀ ਇਹਦੇ 'ਚ ਕੋਈ ਐਸਾ ਇੱਕ ਸ਼ਖਸ ਵੀ ਜਿਹੜਾ ਉਹ ਇਸ ਬੈਗ ਨੂੰ ਗਲਤ ਨਹੀਂ ਲੈ ਸਕਦਾ, ਕਿ ਉਹਦੇ ਉੱਤੇ ਇੱਕ E ਟੈਗ ਲੱਗਦਾ ਹੈ, ਔਰ ਜਿਸ ਵਕਤ ਜੂੰ ਹੀ ਉਹਦਾ ਡਾਟਾ ਮੈਚ ਕਰਦਾ ਵੇ ਐਪ ਦੇ ਨਾਲ, ਔਰ ਉਹ ਫੌਰੀ ਤੌਰ ਦੇ ਉੱਤੇ ਉਹਨੂੰ ਦੇ ਦਿੱਤਾ ਜਾਂਦਾ ਹੈ। ਇਹਦੇ ਵਿੱਚ ਲੋਕਾਂ ਵਾਸਤੇ ਜਿਹੜੀ ਦਿੱਕਤ ਹੈ ਮੇਨ ਉਹ ਇਹ ਵੇ ਕਿ ਚੂँਕਿ ਇੱਕ ਕੰਪਿਊਟਰ ਐਪ ਚੱਲਦੀ ਹੈ ਵੀ, ਉਹ ਐਪ ਪੂਰੇ ਪੰਜਾਬ ਦੇ ਵਿੱਚ ਚੱਲਦੀ ਹੈ, ਉਹਦਾ ਸਿਸਟਮ ਵੀ ਸਲੋ ਰਹਿੰਦਾ ਹੈ। ਕਈ ਲੋਕ ਜਿਹੜੇ ਨੇ ਉਹ ਚਲਾਉਣ ਵਾਲੇ ਨੂੰ, ਉਹਨਾਂ ਨੂੰ ਉਸ ਐਪ ਨੂੰ ਚਲਾਉਣ ਦਾ ਇੰਨਾ ਤਜਰਬਾ ਨਹੀਂ, ਇੰਨੇ ਬੰਦੇ ਮੌਜੂਦ ਨਹੀਂ। ਜਿਸ ਤਰ੍ਹਾਂ ਕਿ ਮਿਸਾਲ ਦੇ ਤੌਰ ਦੇ ਉੱਤੇ 8200 ਪਟਵਾਰੀ ਹੈ ਪੰਜਾਬ ਦਾ, ਉਹ ਇਹਦੇ ਵਿੱਚ ਇਨਵਾਲਵ, ਇੱਕ ਚੰਦ ਹਜ਼ਾਰ ਜਿਹੜੇ ਨੇ ਉਹ ਮਿਊਨਿਸਪਲ ਅਦਾਰਿਆਂ ਦੇ ਬੰਦੇ ਇਨਵਾਲਵ ਹੁੰਦੇ, ਲੇਕਿਨ ਉਹ ਡੀਲ ਕਰ ਰਹੇ ਨੇ 12 ਕਰੋੜ ਦੀ ਆਬਾਦੀ ਨੂੰ। ਲਿਹਾਜ਼ਾ ਸਾਨੂੰ ਜ਼ਰੂਰਤ ਇਸ ਅਮਰ ਦੀ ਹੈ ਕਿ ਇਸ ਫਰਿਸ਼ਤ ਨੂੰ ਨਵੇਂ ਸਿਰੇ ਤੋਂ ਮੁਰਤਬ ਕੀਤਾ ਜਾਏ, ਔਰ ਲੋਕਾਂ ਦੀ ਜਿਹੜੇ ਮਜ਼ੀਦ ਇਹਦੇ ਵਿੱਚ ਨਾਂ ਐਡ ਕੀਤੇ ਜਾਣ, ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਨਾਂ ਐਡ ਕੀਤੇ ਜਾਣ, ਔਰ ਇਹਨੂੰ ਮਸਲਸਲ ਅਮਲ ਜਾਰੀ ਰੱਖਿਆ ਜਾਏ। ਅਗਰ ਇਹ ਅਮਲ ਮਸਲਸਲ ਜਾਰੀ ਰਹੇਗਾ ਤੇ ਇਹ ਮਜ਼ੀਦ ਟਰਾਂਸਪੇਰੈਂਟ ਵੀ ਹੁੰਦਾ ਜਾਏਗਾ, ਔਰ ਇਹਦੇ ਫਵਾਇਦ ਜਿਹੜੇ ਨੇ ਉਹ ਲੋਕਾਂ ਦੇ ਗਰੀਬ ਆਵਾਮ ਦੀ ਦਹਲੀਜ਼ ਤੱਕ ਪਹੁੰਚਣ ਦੇ। ਪਿਛਲੀਆਂ ਜਿਹੜੀਆਂ ਹਕੂਮਤਾਂ ਗੁਜ਼ਰੀਆਂ ਨੇ, ਉਹਨਾਂ ਨੇ ਜੋ ਤੁਸੀਂ ਦੇਖੋ ਡਾਕਟਰ ਸਾਹਿਬ ਕਿ ਇਸ ਦਫਾ ਇਹ ਪਹਿਲੀ ਦਫਾ ਹੋਇਆ ਜਦੋਂ ਦੀ ਮਰੀਮ ਸਾਹਿਬ ਆਈਆਂ ਨੇ, ਕਿਧਰੇ ਪੂਰੇ ਪੰਜਾਬ ਦੇ ਵਿੱਚ ਆਟੇ ਦੇ ਖਰੀਦਦਾਰ ਦੀ ਲਾਈਨ ਨਹੀਂ ਲੱਗੀ, ਜਦ ਕਿ ਬੁਜ਼ਦਾਰ ਦੇ ਦੌਰ ਦੇ ਵਿੱਚ ਆਟੇ ਦੀਆਂ ਲਾਈਨਾਂ, ਟਰੱਕ ਲੱਗੇ ਨੇ, ਵੈਗਨਾਂ ਲੱਗੀਆਂ ਨੇ, ਸਸਤੇ ਆਟੇ ਦੇ ਨਾਂ ਤੇ ਫਰਾਡ ਹੋ ਰਿਹਾ ਸੀ। ਔਰ ਮੈਂ ਸਮਝਦਾ ਇਹ ਅਮਲ ਬਹੁਤ ਅੱਛਾ ਹੈ, ਲੇਕਿਨ ਇਹਦੇ ਵਿੱਚ ਮਜ਼ੀਦ ਜਿਹੜੀ ਹੈ ਨਾ ਉਹ ਐਫੀਸ਼ੀਐਂਸੀ ਵਹਾਉਣ ਦੀ ਜ਼ਰੂਰਤ ਹੈ। ਇੰਤਜ਼ਾਮੀਆ, ਪਟਵਾਰੀ, ਅਸਿਸਟੈਂਟ ਕਮਿਸ਼ਨਰ, ਬਲਦਿਆਤੀ ਅਦਾਰੇ, ਅਸੀਂ ਵੀ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਮਦਦ ਪੇ ਕਰ ਰਹੇ ਹਾਂ। ਹੁਣ ਮਿਸਾਲ ਦੇ ਤੌਰ ਦੇ ਉੱਤੇ ਇੱਕ ਬੀਬੀ ਦਾ ਨਾਂ ਲਿਖਿਆ ਰਜ਼ੀਆ ਵਲਦ ਸਰਾਜਦੀਨ, ਤੇ ਮਹੱਲਾ ਲਿਖ ਦਿੱਤਾ ਹੈ। ਹੁਣ ਬੰਦੇ ਦਾ ਤੇ ਅੱਜ ਕੱਲ੍ਹ ਪਤਾ ਨਹੀਂ ਲੱਗਦਾ, ਆਬਾਦੀ ਇੰਨੀ ਵੀ ਉਹ ਰਜ਼ੀਆ ਨੂੰ ਲੱਭਣਾ, ਵਲਦ ਸਰਾਜਦੀਨ ਨੂੰ ਲੱਭਣਾ, ਉਹ ਪਟਵਾਰੀ ਵਾਸਤੇ ਵੀ ਬੜਾ ਮੁਸ਼ਕਿਲ ਕੰਮ ਹੈ। ਲਿਹਾਜ਼ਾ ਜਿੰਨਾ ਚਿਰ ਤੱਕ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਨਾਲ ਮੁਆਵਨਤ ਵਿੱਚ ਸ਼ਾਮਲ ਨਾ ਕੀਤਾ ਜਾਏਗਾ, ਉਹਨਾਂ ਲੋਕਾਂ ਨੂੰ ਉਹਨਾਂ ਚਿਰ ਤੱਕ ਇਹਦੇ ਵਿੱਚ ਮਜ਼ੀਦ ਬਿਹਤਰੀ ਨਹੀਂ ਆ ਸਕਦੀ। ਜੇ 100 ਕਾਰਡ ਵੱਜ ਕੇ ਇੱਕ ਬੰਦੇ ਨੂੰ 2 ਨੂੰ ਰਾਸ਼ਨ ਮਿਲ ਜਾਂਦਾ ਤੇ ਸਾਰੇ ਇਹਦੇ 'ਚ ਕੋਈ ਐਸੀ ਗੱਲ ਨਹੀਂ। ਲੋਕ ਪਰੇਸ਼ਾਨ ਹੋ ਕੇ ਜਾਂਦੇ ਨੇ, ਪਰੇਸ਼ਾਨ ਨੇ ਤੇ ਅੱਛਾ ਬੁਰਾ ਵੀ ਪੇ ਕਹਿੰਦੇ ਨੇ। ਤੇ ਮੈਂ ਤੇ ਆਪਣੀ ਹਕੂਮਤ ਨੂੰ ਲੱਗੇ ਆਪਣਾ ਇਲਤਜਾ ਕਰਾਂਗਾ ਮਰੀਮ ਸਾਹਿਬਾ ਅੱਗੇ ਵੀ ਕਿ ਮਿਹਰਬਾਨੀ ਕਰਨ, ਇਸ ਸਿਸਟਮ ਨੂੰ ਕੋਈ ਬਦਲਣ ਦੀ ਕੋਸ਼ਿਸ਼ ਕਰਨ, ਤਾਂ ਕਿ ਹਰ ਘਰ ਦੇ ਵਿੱਚ ਜਿੰਨਾ ਵੀ ਕੋਈ ਹੈ ਵੇ ਇੱਕ ਦੇ ਘਰ ਦੇ ਵਿੱਚ ਦਲੀਚ ਰਾਸ਼ਨ ਜਿਹੜਾ ਗਰੀਬ ਆਵਾਮ ਵਾਸਤੇ ਪਹੁੰਚੇ। ਕਿਉਂਕਿ ਵੇਖੋ ਰਮਜ਼ਾਨ ਦੀ ਜਿਹੜੀ ਮਸਲਾ ਹੈ, ਸਾਡਾ ਖੁਦ ਵੀ ਰਮਜ਼ਾਨ ਸ਼ੁਰੂ 31 ਮਾਰਚ ਨੂੰ ਸਾਡਾ ਈਸਟਰ, ਔਰ ਮੇਰੇ 500 ਖਾਨਦਾਨ ਦੇ ਵਿੱਚ 20 ਥੈਲੇ ਸਿਰਫ ਤਕਸੀਮ ਹੋਏ ਨੇ। ਤੇ ਸਰ ਬਾਕੀ ਲੋਕ ਵੀ ਵਿਚਾਰੇ ਪਰੇਸ਼ਾਨ ਹੋ ਕੇ ਗਏ ਨੇ। ਤੇ ਮੈਂ ਹੁਣ ਆਪਣੀ ਨੂਨ ਲੀਗ ਹਕੂਮਤ ਅੱਗੇ, ਆਪਣੀ ਪਾਰਟੀ ਅੱਗੇ ਇਹ ਮਿਹਨਤ ਕਰਾਂਗਾ ਕਿ ਮਿਹਰਬਾਨੀ ਕਰੋ ਇਸ ਸਿਸਟਮ ਨੂੰ ਬਦਲੋ, ਤਾਂ ਕਿ ਜਿਹੜਾ ਤੁਹਾਡੇ ਦਰ ਤੇ ਆਏ, ਤੁਹਾਡੇ ਨਾਂ ਤੇ ਆਏ, ਮੀਆਂ ਸਾਹਿਬ ਦੇ ਨਾਂ ਤੇ ਆਏ ਰਮਜ਼ਾਨ ਪੈਕੇਜ, ਉਹ ਆਪਣੇ ਘਰ ਲੈ ਕੇ ਜਾਏ ਤੇ ਮਰੀਮ ਸਾਹਿਬਾਂ ਨੂੰ ਕੋਈ ਦੁਆ ਦੇ ਕੇ ਜਾਏ। ਲੋ ਜੀ ਪਿਆਰਿਓ, ਇੱਥੇ ਜਿਹੜਾ ਡਿਸਟ੍ਰੀਬਿਊਸ਼ਨ ਪੁਆਇੰਟ ਹੈ ਵਜ਼ੀਰ ਆਲਾ ਦੇ ਰਿਲੀਫ ਪੈਕੇਜ ਦੀ ਤਕਸੀਮ ਦਾ, ਉਹਦੇ ਇੰਚਾਰਜ ਨੇ, ਜੂਨੀਅਰ ਕਲਰਕ ਨੇ ਬਲਦੀਆ ਵਜ਼ੀਰਾਬਾਦ ਦੇ ਵਿੱਚ ਮੁਹੰਮਦ ਆਰਫ ਸਾਹਿਬ। ਉਹਨਾਂ ਬੜੀ ਖੂਬਸੂਰਤ ਗੱਲ ਕੀਤੀ ਹੈ ਵੀ ਜਿਹੜਾ ਐਪ ਸਾਨੂੰ ਦਿੱਤਾ ਗਿਆ ਹੈ, ਅਸੀਂ ਉਹਦੇ ਮੁਤਾਬਕ ਜਿਹਦਾ ਨਾਂ ਨਿਕਲਦਾ ਅਸੀਂ ਉਹਨੂੰ ਰਾਸ਼ਨ ਦੇ ਦਿੰਦੇ ਹਾਂ। ਹੁਣ ਇੱਥੇ ਪਬਲਿਕ ਧੱਕੇ ਖਾਂਦੀ ਫਿਰਦੀ ਹੈ। ਤੁਸੀਂ ਦੇਖੋ ਨਾ ਜੀ ਕਿ ਅਸੀਂ ਛੋਟੇ ਹੁੰਦਿਆਂ ਤੋਂ ਸੁਣਦੇ ਸਾਂ ਕਿ ਮੰਗਣ ਗਿਆ ਸੋ ਮਰ ਗਿਆ ਤੇ ਮੰਗਣ ਮੂਲ ਨਾ ਜਾ, ਕੋਈ ਆਪਣਾ ਆਪ ਮਾਰ ਕੇ ਤੇ ਮੰਗਣ ਆਉਂਦਾ। ਇਹ ਲੋਕ ਜਿਹੜੇ ਨੇ ਖੁਸ਼ੀ ਨਾਲ ਨਹੀਂ ਇੱਥੇ ਆਏ, ਇਹ ਗਰੀਬ ਲੋਕ ਨੇ, ਇਹਨਾਂ ਦੀ ਆਮਦਨੀ ਘੱਟ ਹੈ। ਇਹ ਉਹ ਲੋਕ ਨੇ ਜਿਨ੍ਹਾਂ ਦੇ ਗੁਜ਼ਾਰੇ ਨਹੀਂ ਹੁੰਦੇ ਪਏ, ਇਸ ਵਾਸਤੇ ਇਹ ਵਿਚਾਰੇ ਇੱਥੇ ਰਾਸ਼ਨ ਲੈਣ ਆਏ ਨੇ। ਸਾਨੂੰ ਵਜ਼ੀਰ ਆਲਾ ਪੰਜਾਬ ਦੀ ਨੀਅਤ ਦੇ ਉੱਤੇ ਕੋਈ ਸ਼ੱਕ ਨਹੀਂ, ਉਹ ਚਾਹੁੰਦੀਆਂ ਨੇ ਕਿ ਆਵਾਮ ਦੀ ਖਿਦਮਤ ਕਰਨ, ਲੇਕਿਨ ਐਡਾ ਗਲਤ ਨਿਜ਼ਾਮ ਇੱਥੇ ਤਕਸੀਮ ਦਾ ਬਣਾਇਆ ਹੋਇਆ ਉਹਨਾਂ ਨੇ। ਹੁਣ ਇਹ ਲੋਕ ਜਿਹੜੇ ਨੇ ਇਹ ਵੀ ਮਜਬੂਰ ਨੇ, ਅਗਰ ਇਹ ਕਿਸੇ ਨੂੰ ਗਰੀਬ ਸਮਝ ਕੇ ਆਪਣੇ ਵੱਲੋਂ ਚੁਕਾਈ ਜਾਣ ਤੇ ਕੱਲ ਨੂੰ ਦਿਲ 'ਚ ਇਹਨਾਂ ਨੂੰ ਨੌਕਰੀਆਂ ਕੱਢ ਦੇਣ।
ਕਿਉਂਕਿ ਅੱਗੇ ਕੁਝ ਅਜਿਹੇ ਲੋਕਾਂ ਦੇ ਬਾਰੇ 'ਚ ਸਾਨੂੰ ਖਬਰਾਂ ਮਿਲੀਆਂ ਨੇ ਕਿ ਕੁਝ ਪਟਵਾਰੀਆਂ ਨੇ ਇਸ ਤਰ੍ਹਾਂ ਹੀ ਕੀਤਾ। ਉਹਨਾਂ ਨੇ ਆਪਣੇ ਕੋਲੋਂ ਕਿਸੇ ਨੂੰ ਗਰੀਬ ਸਮਝ ਕੇ ਤੇ ਉਹਨਾਂ ਨੂੰ ਰਾਸ਼ਨ ਦੇ ਦਿੱਤਾ ਤੇ ਉਹਨਾਂ ਨੂੰ ਨੋਟਿਸ ਮਿਲ ਗਏ ਨੇ, ਉਹਨਾਂ ਨੂੰ ਨੌਕਰੀਆਂ ਕੱਢਣ ਲੱਗੇ ਨੇ ਕਿ ਤੁਸੀਂ ਕਿਉਂ ਆਪਣੇ ਆਪ ਦਿੱਤਾ। ਗੁਜ਼ਾਰਿਸ਼ ਇਹ ਵੇ ਕਿ ਜਿਹੜੀ ਫਹਿਰਿਸਤ ਹਕੂਮਤ ਪੰਜਾਬ ਨੇ ਦਿੱਤੀ ਹੈ ਮੁਸਤਹਿਕੀਨ ਦੀ, ਉਹਦੇ ਵਿੱਚ ਤੇ ਕਿਸੇ ਮੁਸਤਹਿਕ ਦਾ ਨਾਂ ਹੀ ਨਹੀਂ। ਇੱਥੇ ਖਵਾਤੀਨ ਵਿਚਾਰੀਆਂ ਰੰਡੀਆਂ, ਅਕਸਰ ਸਾਨੂੰ ਇੱਥੇ ਔਰਤਾਂ ਨੇ ਦੱਸਿਆ ਕਿ ਬੇਵਾ ਵਾਂ। ਤੁਸੀਂ ਆਪ ਵੇਖਿਆ, ਅਸੀਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਵਾਇਆ। 4-4 5-5 ਧੀਆਂ, ਨਿੱਕੇ ਨਿੱਕੇ ਬੱਚੇ, ਰੋਜ਼ਿਆਂ ਦਾ ਮਹੀਨਾ, ਰੋਜ਼ੇ ਰੱਖ ਕੇ ਧੁੱਪਾਂ ਦੇ ਵਿੱਚ ਲੋਕ ਧੱਕੇ ਖਾਂਦੇ ਫਿਰਦੇ ਨੇ ਤੇ ਗਰੀਬ ਤੇ ਮੁਸਤਹਿਕ ਲੋਕ ਨੇ, ਕੰਮ ਆਮਦਨੀ ਵਾਲੇ ਲੋਕ ਨੇ। ਹਰ ਰੋਜ਼ ਗਵਰਨਮੈਂਟ ਕਰੋੜਾਂ ਰੁਪਈਆਂ ਦੇ ਇਸ਼ਤਿਹਾਰ ਪਈ ਦਿੰਦੀ ਹੈ। ਅੱਜ ਦੀਆਂ ਅਖਬਾਰਾਂ ਵੇਖ ਲਓ, ਸਾਰੀਆਂ ਅਖਬਾਰਾਂ ਦੇ ਫਰੰਟ ਪੇਜ ਦੇ ਉੱਤੇ ਅੱਧੇ ਸਫ਼ੇ ਦੇ ਇਸ਼ਤਿਹਾਰ ਨੇ ਜਿਨ੍ਹਾਂ ਉੱਤੇ ਲਿਖਿਆ ਕਿ 64 ਲੱਖ ਗਰੀਬਾਂ ਨੂੰ ਅਸਾਂ ਇਹ ਰਾਸ਼ਨ ਦੇਣਾ ਹੈ। ਜਦੋਂ ਕਿ ਇੱਥੇ ਜਿੱਥੇ ਅਸੀਂ ਖਲੋਤੇ ਆ, ਇੱਥੇ ਸਵੇਰ ਦਾ ਇਸ ਡਿਸਟ੍ਰੀਬਿਊਸ਼ਨ ਪੁਆਇੰਟ ਦੇ ਉੱਤੇ ਮੇਰਾ ਖਿਆਲ ਹੈ ਕੋਈ 20 ਬੰਦਿਆਂ ਨੂੰ ਵੀ ਰਾਸ਼ਨ ਨਹੀਂ ਮਿਲਿਆ। ਸੋ ਇਹ ਜ਼ਿਆਦਤੀ ਹੈ, ਗਰੀਬ ਲੋਕ ਧੱਕੇ ਖਾਂਦੇ ਫਿਰਦੇ ਨੇ। ਬੀਬੀ ਮਰੀਮ ਨਵਾਜ਼ ਸ਼ਰੀਫ ਸਾਹਿਬਾ ਜਿਹੜੀਆਂ ਨੇ, ਉਹਨਾਂ ਨੂੰ ਆਪਣੇ ਇਸ ਪ੍ਰੋਗਰਾਮ ਦੇ, ਇਹਦੀ ਸ਼ਫਾਫੀਅਤ ਦੇ ਉੱਤੇ, ਇਹਦੀ ਤਕਸੀਮ ਦੇ ਉੱਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ। ਅੱਜ 5ਵਾਂ ਰੋਜ਼ਾ ਆ ਗਿਆ, ਸਾਰੇ ਰੋਜ਼ੇ ਲੰਘ ਜਾਣਗੇ ਤੇ ਈਦੋਂ ਬਾਅਦ ਫਿਰ ਤੰਬਾ ਫੂਕਣਾ, ਫਿਰ ਇਹਨਾਂ ਗਰੀਬਾਂ ਨੂੰ ਕਾਹਦਾ ਰਾਸ਼ਨ ਦੇਣਾ ਗੌਰਮੈਂਟ ਨੇ। ਇਹਨਾਂ ਨੂੰ ਫੌਰੀ ਤੌਰ ਤੇ ਰਾਸ਼ਨ ਮਿਲਣਾ ਚਾਹੀਦਾ। ਜਿਹੜੇ ਮੁਸਤਹਿਕ ਲੋਕ ਨੇ ਉਹਨਾਂ ਦੀ ਸੁਣਵਾਈ ਤੇ ਦਾਦਰਸੀ ਹੋਣੀ ਚਾਹੀਦੀ ਹੈ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ